ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਅਤੇ ਫੇਸਬੁੱਕ ਦੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 28 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਜੀ। ਅਤੇ ਸਰੋਤਿਓ, ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਇਸ ਦੇ ਨਾਲ ਨਾਲ ਜੋ ਕੁਛ ਵੀ ਆਪਣੇ ਭਾਈਚਾਰੇ ਦੇ ਨਾਲ ਸੰਬੰਧ ਚੱਲ ਰਿਹਾ ਹੁੰਦਾ ਹੈ ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਹਾਂ। ਵਿਸ਼ਵ ਦੇ ਵਿੱਚ ਕੀ ਚੱਲ ਰਿਹਾ ਆ ਉਸ ਦੀ ਜਾਣਕਾਰੀ ਦਿੰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਹਨ, ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਸਫੀਲਡ, ਜਰਨੈਲ ਸਿੰਘ ਜੌਹਰ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ, 200, 500, 1200 ਜਾਣੇ ਦੀ ਕਪੈਸਿਟੀ ਵਾਲੇ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ ਅਤੇ ਰੋਟੀ ਉੱਥੇ ਕਲੇ ਓਵਨ ਗ੍ਰੇਲੈਂਡ ਬਾਰ ਵਾਲਿਆਂ ਦੀ ਹੁੰਦੀ ਹੈ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ ਕੋਈ ਹਾਲ ਲੱਭ ਰਹੇ ਹੋ ਤਾਂ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਹੋਰ ਜਾਣਕਾਰੀ ਲਈ ਕਾਲ ਕਮਲ 707-474-7003 7074747003 ਅਤੇ ਨਾਲ ਹੀ ਬੀਸਲਾ ਪਰਿਵਾਰ ਫਰੈਜ਼ਨ ਵਾਲੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਜਿਹੜੀ ਰਾਈਟ ਨਾਓ ਜਿਹੜੀ ਆ ਜੁਡੀਸ਼ੀਅਲ ਕਮੇਟੀ ਜਿਹੜੀ ਹੈਗੀ ਆ ਉਹਦੇ 'ਤੇ ਜਿਹੜੀ ਆ ਡਿਸਾਈਡ ਹੋ ਰਿਹਾ ਆ ਵੀ ਜਿਹੜੇ ਜੱਜ ਕੈਬਨਿਟ ਆ ਉਹਨਾਂ ਨੂੰ ਜਿਹੜੀ ਵੋਟ ਪਾ ਕੇ ਕਨਫਰਮ ਕੀਤਾ ਜਾਵੇ। ਅਤੇ ਰਾਈਟ ਨਾਓ ਉੱਥੇ ਜਿਹੜੀ ਆ ਜਿਹੜੇ ਸੈਨੇਟਰਸ ਆ ਉਹ ਬਹਿਸ ਕਰ ਰਹੇ ਹੈਗੇ ਆ ਅਤੇ ਕਹਿੰਦੇ ਵੀ ਜਿਹੜੀ ਕੀ ਵੋਟ ਸੀਗੀ ਇੱਕ ਸੈਨੇਟਰ ਜੈਫ ਫਲੇਕ ਦੀ ਜੋ ਕਿ ਐਰੀਜ਼ੋਨਾ ਤੋਂ ਸੀ, ਉਹਨਾਂ ਨੇ ਕਿਹਾ ਆ ਵੀ ਉਹ ਜਿਹੜੀ ਆ ਵੋਟ ਜੱਜ ਕੈਬਨਿਟ ਦੇ ਹੱਕ ਦੇ ਵਿੱਚ ਪਾਉਣਗੇ। ਅਤੇ ਬਾਕੀ ਕੱਲ੍ਹ ਕਾਫੀ ਕੁਝ ਵਾਪਰਿਆ। ਬਿਲਕੁਲ ਜੀ, ਕੱਲ੍ਹ ਬਹੁਤ ਗਰਮੋ ਗਰਮੈਸ਼ ਜਿਹੜੀ ਰਹੀ। ਕੱਲ੍ਹ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਤਾਂ ਉਦੋਂ ਇਹ ਹੀਅਰਿੰਗ ਟੈਸਟੀਮੋਨੀ ਜਿਹੜੀ ਆ ਉਹ ਲਈ ਜਾ ਰਹੀ ਸੀਗੀ, ਜਿਸ ਦੇ ਵਿੱਚ ਡਾਕਟਰ ਫੋਰਡ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਜੱਜ ਬ੍ਰੈਟ ਕੈਵਨਾ ਉਹਨਾਂ ਨੇ ਜਿਹੜੇ ਆਪੋ ਆਪਣੀ ਗੱਲ ਆਖੀ ਆ। ਹਾਲ ਦੀ ਘੜੀ ਅੱਜ ਦੀ ਜਿਹੜੀ ਵੋਟ ਆ 1:30 ਵਜੇ ਜਿਹੜੀ ਆ ਉਹਨਾਂ ਨੇ ਮੁਕਰਰ ਰੱਖੀ ਆ। ਸੋ 1:30 ਵਜੇ ਈਸਟਰਨ ਟਾਈਮ ਦੇ ਮੁਤਾਬਕ ਜਿਹੜੀ ਕਮੇਟੀ ਆ ਉਹ ਆਪਣੀ ਵੋਟ ਪਾਵੇਗੀ। ਅੱਜ ਕਮੇਟੀ ਦੀ ਹਰਜੋਤ ਸਿੰਘ ਜੀ ਸ਼ੁਰੂਆਤ ਹੁੰਦਿਆਂ ਹੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕੁਛ ਸੈਨੇਟਰਸ ਆ ਉਹਨਾਂ ਨੇ ਇਸ ਮੀਟਿੰਗ ਦੇ ਵਿੱਚੋਂ ਜਿਹੜਾ ਕਹਿੰਦੇ ਵਾਕਆਊਟ ਜਿਹੜੇ ਕਰਕੇ, ਜਿਨ੍ਹਾਂ ਵਿੱਚ ਔਰਤਾਂ ਜਿਹੜੀਆਂ ਕੁਛ ਜਿਹੜੀਆਂ ਸ਼ਾਮਲ ਸੀਗੀਆਂ, ਜਿਨ੍ਹਾਂ 'ਚ ਕਮਲਾ ਹੈਰਿਸ ਅਤੇ ਹੋਰ 1-2 ਜਿਹੜੇ ਸੈਨੇਟਰ ਆ ਉਹਨਾਂ ਨੇ ਵਾਕਆਊਟ ਕੀਤਾ। ਉਸ ਦੇ ਉੱਤੇ ਜਿਹੜੇ ਚੇਅਰਮੈਨ ਕੱਲ੍ਹ ਦੀ ਜਿਹੜੀ ਟੈਸਟੀਮੋਨੀ ਸੁਣਨ ਤੋਂ ਬਾਅਦ ਦੇ ਵਿੱਚ ਦੋਨੋਂ ਪੱਖਾਂ ਨੂੰ ਜਿਹੜਾ ਸੁਣਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੌਜੂਦਾ ਸਬੂਤਾਂ ਦੇ ਮੁਤਾਬਕ ਇਹਦੇ ਵਿੱਚ ਬ੍ਰੈਟ ਕੈਵਨਾ ਨੂੰ ਦੋਸ਼ੀ ਜਿਹੜਾ ਸਾਬਤ ਆ ਉਹ ਨਹੀਂ ਹੁੰਦੇ। ਇਸ ਦੇ ਕਰਕੇ ਜਿਹੜੀ ਆ ਇਹ ਕਨਫਰਮੇਸ਼ਨ ਦੀ ਵੋਟ ਆ, ਕਮੇਟੀ ਦੀ ਕਨਫਰਮੇਸ਼ਨ ਦੀ ਵੋਟ ਆ ਉਹ 1:30 ਵਜੇ ਜਿਹੜੀ ਆ ਉਹ ਦਿੱਤੀ ਜਾਵੇਗੀ। ਉੱਧਰ ਰੈਂਕਿੰਗ ਮੈਂਬਰ ਡੈਮੋਕ੍ਰੇਟ ਪਾਰਟੀ ਵੱਲੋਂ ਡਾਇਨ ਫਾਈਨਸਟਾਈਨ ਉਹਨਾਂ ਨੇ ਕਿਹਾ ਵੀ ਮੇਰੇ ਜਿਹੜੇ ਨਾਲ ਦੇ ਜਿਹੜੇ ਸੈਨੇਟਰਸ ਨੇ ਜਿਹੜੇ ਦੂਜੀ ਪਾਰਟੀ ਦੇ ਨੇ ਉਹਨਾਂ ਨੇ ਆਪਣਾ ਮਨ ਪਹਿਲਾਂ ਹੀ ਜਿਹੜਾ ਆ ਉਹ ਬਣਾ ਲਿਆ ਹੋਇਆ ਸੀਗਾ ਜਦੋਂ ਤੱਕ ਅਜੇ ਜਿਹੜੀ ਆ ਡਾਕਟਰ ਫੋਰਡ ਨੇ ਆਪਣੀ ਟੈਸਟੀਮੋਨੀ ਆ ਉਹ ਦਿੱਤੀ ਵੀ ਨਹੀਂ ਸੀ। ਸੋ ਉੱਧਰ ਚੱਕ ਗਰਾਸਲੀ ਜਿਹੜੇ
ਸੈਨੇਟ ਜਿਹੜੇ ਇਸ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਇਹ ਆਖਿਆ ਵੀ ਜਿਨ੍ਹਾਂ ਦਾ ਇਸ ਔਰਤ ਨੇ ਨਾਮ ਲਿਆ ਆ ਵੀ ਉਸ ਮੌਕੇ ਉੱਥੇ ਸੀਗੇ, ਉਹਨਾਂ ਨੇ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਜਾਂ ਉਹਨਾਂ ਨੇ ਇਹ ਕਹਿਣ ਤੋਂ ਇਨਕਾਰ ਕੀਤਾ ਵੀ ਜੋ ਡਾਕਟਰ ਫੋਰਡ ਕਹਿ ਰਹੀ ਆ ਵੀ ਉਸ ਦੇ ਵਿੱਚ ਕੋਈ ਸੱਚਾਈ ਆ। ਸੋ ਇਹਨਾਂ ਸਬੂਤਾਂ ਦੇ ਮੱਦੇਨਜ਼ਰ ਅਸੀਂ ਬ੍ਰੈਟ ਕੈਵਨਾ ਨੂੰ ਦੋਸ਼ੀ ਜਿਹੜਾ ਆ ਉਹ ਨਹੀਂ ਕਰਾਰ ਦੇ ਸਕਦੇ। ਇਸ ਲਈ ਜਿਹੜੀ ਕਨਫਰਮੇਸ਼ਨ ਹੀਅਰਿੰਗ ਆ ਉਹ ਉਸੇ ਤਰੀਕੇ ਦੇ ਨਾਲ ਮਾਫੀ ਚਾਹੁੰਦਾ ਕਨਫਰਮੇਸ਼ਨ ਵੋਟ ਆ ਉਹ 1:30 ਵਜੇ ਜਿਹੜੀ ਆ ਈਸਟਰਨ ਟਾਈਮ ਦੇ ਮੁਤਾਬਕ ਹੋਵੇਗੀ। ਸੋ ਕਾਫੀ ਹਰਜੋਤ ਸਿੰਘ ਜੀ ਕੱਲ੍ਹ ਰੌਲਾ ਰੱਪਾ ਰਿਹਾ। ਕੱਲ੍ਹ ਜਦ ਪਹਿਲਾਂ ਡਾਕਟਰ ਫੋਰਡ ਆ ਉਹਨਾਂ ਨੇ ਆਪਣੀ ਟੈਸਟੀਮੋਨੀ ਦਿੱਤੀ, ਬਹੁਤ ਭਾਵੁਕ ਜਿਹੜੇ ਆ ਉਹ ਨਜ਼ਰ ਆਏ ਜਦੋਂ ਉਹ ਆਪਣੇ ਉਸ ਟਰੋਮਾ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਅਤੇ ਜਦੋਂ ਉਹਨਾਂ ਨੇ ਇਹ ਗੱਲਾਂ ਉਸ ਦੇ ਵਿੱਚ ਆਖੀਆਂ ਵੀ ਉਹਨਾਂ ਨੂੰ ਇੱਦਾਂ ਲੱਗਾ ਵੀ ਜਦ ਇਹ ਅਤੇ ਬ੍ਰੈਟ ਕੈਵਨਾ ਅਤੇ ਜਿਹੜਾ ਮਾਈਕ ਜਾਂ ਮਾਰਕ ਜਰਜ ਜਿਹੜਾ ਉਹਨਾਂ ਦਾ ਸਾਥੀ ਸੀਗਾ ਵੀ ਉਹ ਉਸ ਦੇ ਨਾਲ ਇਸ ਤਰੀਕੇ ਦੀ ਘਿਨਾਉਣੀ ਹਰਕਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਮੈਂ ਚੀਕਾਂ ਮਾਰ ਰਹੀ ਸੀਗੀ ਪਰ ਇਸ ਨੇ ਮੇਰੇ ਮੂੰਹ ਦੇ ਉੱਤੇ ਹੱਥ ਰੱਖਿਆ, ਮੇਰੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਇੱਕ ਟਾਈਮ ਦੇ ਉੱਤੇ ਇਹ ਵੀ ਲੱਗਾ ਵੀ ਇਹ ਕਿਤੇ ਗਲਤੀ ਦੇ ਨਾਲ ਮੇਰਾ ਸਾਹ ਘੁੱਟ ਕੇ ਹੀ ਜਿਹੜਾ ਮੈਨੂੰ ਜਿਹੜਾ ਉਹ ਨਾ ਮਾਰ ਦੇਵੇ। ਇਸ ਨੂੰ ਟੋਟਲੀ ਜਿਹੜੇ ਬ੍ਰੈਟ ਕੈਵਨਾ ਜੱਜ ਬ੍ਰੈਟ ਕੈਵਨਾ ਆ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਆ। ਉਹਨਾਂ ਨੇ ਇਹ ਕਿਹਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਡਾਕਟਰ ਫੋਰਡ ਦੇ ਨਾਲ ਅਸੌਲਟ ਨਹੀਂ ਹੋਇਆ ਹੋਊਗਾ, ਪਰ ਉਹਨਾਂ ਨੂੰ ਇਹ ਲੱਗਾ ਆ ਵੀ ਮਿਸ ਆਇਡੈਂਟੀਫਾਈ ਜਿਹੜੇ ਹੋਏ ਨੇ ਮੈਂ ਅਤੇ ਜਿਹੜਾ ਮਾਰਕ ਜੱਜ ਆ ਉਹ ਨਹੀਂ ਸੀ, ਹੋ ਸਕਦਾ ਆ ਵੀ ਉਹ ਕੋਈ ਹੋਰ ਹੋਣ। ਜਦ ਇਸ ਦੇ ਬਾਬਤ ਡਾਕਟਰ ਫੋਰਡ ਨੂੰ ਵਾਰ-ਵਾਰ ਜਿਹੜਾ ਪੁੱਛਿਆ ਗਿਆ ਵੀ ਕੀ ਤੁਸੀਂ ਕਿੰਨੇ % ਸ਼ਿਓਰ ਹੋ ਵੀ ਉਹ ਬ੍ਰੈਟ ਕੈਵਨਾ ਸੀ ਜਾਂ ਕੋਈ ਹੋਰ ਸੀ, ਕਹਿੰਦੀ ਮੈਂ 100% ਸ਼ਿਓਰ ਹਾਂ ਵੀ ਉਹ ਬ੍ਰੈਟ ਕੈਵਨਾ ਸੀ। ਸੋ ਕਾਫੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜੀ ਭਾਵਨਾਤਮਕ ਜਿਹੜੀ ਇਹ ਟੈਸਟੀਮੋਨੀ ਰਹੀ, ਜਿਸ ਦੇ ਵਿੱਚ ਕਈ ਲੋਕਾਂ ਨੂੰ ਇਹ ਲੱਗਾ ਵੀ ਜਿੱਦਾਂ ਕੋਈ ਟਰੋਮਾ ਦਾ ਐਕਚੁਅਲ ਦੇ ਵਿੱਚ ਕੋਈ ਵਿਕਟਮ ਹੁੰਦਾ ਆ ਵੀ ਉਹੀ ਜਿਹੜਾ ਬੋਲ ਰਿਹਾ ਹੁੰਦਾ ਆ। ਕਈਆਂ ਨੇ ਇਹ ਵੀ ਕੰਪੇਅਰ ਕੀਤਾ ਵੀ ਜੇ ਇਸ ਨੂੰ ਬਾਅਦ ਦੇ ਵਿੱਚ ਜਿਹੜਾ ਸਿਖਾਇਆ ਹੁੰਦਾ ਤਾਂ ਇਹਦੀ ਜਿਹੜੀ ਸਟੋਰੀ ਆ ਉਹ ਸੀਮਲੈਸ ਹੋਣੀ ਸੀ ਅਤੇ ਇੱਦਾਂ ਦੀਆਂ ਭਾਵਨਾਵਾਂ ਜਿਹੜੀਆਂ ਆ ਉਹ ਦਿਖਾਉਣੀਆਂ ਔਖੀਆਂ ਹੁੰਦੀਆਂ ਆ। ਜੇ ਕੋਈ ਐਕਚੁਅਲ ਟਰੋਮਾ ਦੇ ਵਿੱਚੋਂ ਨਹੀਂ ਗੁਜ਼ਰਿਆ ਤਾਂ ਉਸ ਨੂੰ ਆਖਿਆ ਜਾਵੇ ਵੀ ਇੱਦਾਂ ਦਾ ਬਿਆਨ ਦਿੱਤਾ ਜਾਵੇ। ਉੱਧਰ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਇਸ ਦਾ ਸਿਰੇ ਤੋਂ ਖੰਡਨ ਕੀਤਾ, ਵਿੱਚ ਉਹ ਵੀ ਭਾਵੁਕ ਹੋਏ, ਇੱਕ ਟਾਈਮ ਦੇ ਉੱਤੇ ਉਹ ਰੋ ਵੀ ਪਏ ਅਤੇ ਕਈ ਜਗ੍ਹਾ ਦੇ ਉੱਤੇ ਕਾਫੀ ਜਿਹੜੀ ਉਹਨਾਂ ਨੇ ਉਤੇਜਨਾ ਵੀ ਜਿਹੜੀ ਆ ਉਹ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਵੀ ਇਹ ਤਾਂ ਰਿਵੈਂਜ ਆਫ ਦਾ ਕਲਿੰਟਨਸ ਆ। ਸਭ ਨੂੰ ਯਾਦ ਦਿਵਾਉਂਦੇ ਜਾਈਏ ਵੀ ਬ੍ਰੈਟ ਕੈਵਨਾ ਉਸ ਟਾਈਮ ਦੇ ਉੱਤੇ ਜਦੋਂ ਬਿਲ ਕਲਿੰਟਨ ਨੂੰ ਇੰਪੀਚ ਕੀਤਾ ਜਾ ਰਿਹਾ ਸੀਗਾ, ਇਹ ਉਸੇ ਹੀ ਲੀਗਲ ਟੀਮ ਦੇ ਵਿੱਚ ਸ਼ਾਮਲ ਸੀ, ਤਾਂ ਇਹ ਉਦੋਂ ਉਹਨਾਂ ਨੂੰ ਜਿਹੜੇ ਕਾਫੀ ਔਖੇ ਸਵਾਲ ਪੁੱਛਣ ਦੇ ਹੱਕ ਦੇ ਵਿੱਚ ਸੀਗੇ ਉਸ ਟਾਈਮ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ। ਤਾਂ ਉਹਨਾਂ ਨੇ ਇਹ ਦੋਸ਼ ਲਾਇਆ ਵੀ ਇਹ ਜਿਹੜਾ ਇੱਕ ਲੈਫਟ ਦਾ ਇੱਕ ਸ਼ੈਮ ਆ, ਇਹ ਇਹਨਾਂ ਨੇ ਰਿਵੈਂਜ ਆ ਕਲਿੰਟਨਸ ਦਾ ਅਤੇ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਅਤੇ ਇਹਨਾਂ ਨੇ ਜਿਹੜੀ ਇਸ ਕਮੇਟੀ ਨੂੰ ਅਤੇ ਇਸ ਅਹੁਦੇ ਨੂੰ ਇੱਕ ਹਿਸਾਬ ਦੇ ਨਾਲ ਦਾਗ ਹੀ ਲਾਏ ਆ, ਇੱਦਾਂ ਦੇ ਜਿਹੜੇ ਆ ਝੂਠੇ ਇਲਜ਼ਾਮ ਲਾ ਕੇ। ਅਤੇ ਸਿਰਫ 2 ਹਫ਼ਤੇ ਪਹਿਲਾਂ ਜਿਹੜੇ ਇੰਨੇ ਚਿਰ ਜਿਹੜੇ ਡਾਇਨ ਫਾਈਨਸਟਾਈਨ ਉਸ ਚਿੱਠੀ ਦੇ ਉੱਤੇ ਬੈਠੇ ਰਹੇ, ਉਸ ਤੋਂ ਬਾਅਦ ਦੇ ਵਿੱਚ ਜਦੋਂ ਹੀਅਰਿੰਗ ਕੰਪਲੀਟ ਹੋ ਗਈ ਤਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਇਹ ਚਿੱਠੀ ਜਿਹੜੀ ਆ ਉਹ ਲੀਕ ਕੀਤੀ, ਇਹ ਔਰਤ ਜਿਹੜੀ ਆ ਉਹ ਸਾਹਮਣੇ ਆਈ। ਅਤੇ ਜ਼ਿਕਰਯੋਗ ਹਰਜੋਤ ਸਿੰਘ ਜੀ ਗੱਲ ਇਸ ਦੇ ਵਿੱਚ ਇਹ ਵੀ ਆ ਵੀ ਇਸ ਔਰਤ ਨੇ ਇਹ ਚਿੱਠੀ ਇਹਨਾਂ ਦੀ ਬ੍ਰੈਟ ਕੈਵਨਾ ਦੀ ਕਨਫਰਮੇਸ਼ਨ ਹੀਅਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਜਿਹੜੀ ਆ ਉਹ ਦਿੱਤੀ ਹੋਈ ਸੀ ਆਪਣੀ ਜਿਹੜੀ ਕਾਂਗਰਸ ਵੂਮਨ ਆਸ਼ੂ ਜਿਹੜੇ ਹਾਂਜੀ ਉਹਨਾਂ ਨੇ ਦਿੱਤੀ ਸੀ ਅਤੇ ਅਜੇ ਬ੍ਰੈਟ ਕੈਵਨਾ ਦਾ ਨਾਮ ਵੀ ਨਹੀਂ ਸੀ ਆਇਆ ਉਸ ਟਾਈਮ ਦੇ ਉੱਤੇ, ਅਜੇ ਨੋਮੀਨੇਟ ਵੀ ਨਹੀਂ ਕੀਤਾ ਗਿਆ ਸੀਗਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹਨਾਂ ਨੂੰ। ਅਤੇ ਉਸ ਤੋਂ ਪਹਿਲਾਂ ਦੀ ਉਹਨਾਂ ਨੇ ਇਹ ਚਿੱਠੀ ਜਿਹੜੀ ਆ ਇਸ ਅਸੌਲਟ ਦੇ ਬਾਰੇ, ਸੈਕਸ਼ੂਅਲ ਅਸੌਲਟ ਦੇ ਬਾਰੇ ਦਿੱਤੀ ਸੀ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਭਾਵਨਾਤਮਕ ਜਿਹੜਾ ਦਿਨ ਰਿਹਾ ਅਤੇ ਮੋਮੈਂਟਸ ਦਿਨ ਇੱਕ ਹਿਸਾਬ ਦੇ ਨਾਲ ਜਿਹੜਾ ਰਿਹਾ ਆ। ਅਤੇ ਇਸ ਦੇ ਉੱਤੇ ਉੱਦਾਂ ਵੈਸੇ ਰਾਸ਼ਟਰਪਤੀ ਟਰੰਪ ਨੇ ਆਪਣੀ ਪ੍ਰਤੀਕਿਰਿਆ ਇਹੀ ਜ਼ਾਹਰ ਕੀਤੀ ਵੀ ਤੁਸੀਂ ਅੱਜ ਦੇਖ ਲਿਆ ਅਮਰੀਕੀ ਲੋਕੋ ਵੀ ਮੈਂ ਕਿਉਂ ਇਸ ਬੰਦੇ ਨੂੰ ਜਿਹੜਾ ਆ ਉਹ ਨੋਮੀਨੇਟ ਕੀਤਾ ਸੀਗਾ, ਕਿਉਂਕਿ ਇਹ ਆਪਣੇ ਸਟੈਂਡ ਦੇ ਉੱਤੇ ਖੜ੍ਹਾ ਆ
ਤੇ ਇਹ ਸਾਰਿਆਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਝੂਠਾ ਸਾਬਤ ਕਰ ਰਿਹਾ ਆ। ਸੋ ਬਿਲਕੁਲ, ਜਿਹੜੇ ਸੈਨੇਟਰ ਡਾਇਨ ਫਾਈਨਸਟਾਈਨ ਆ ਕੈਲੀਫੋਰਨੀਆ ਦੇ, ਉਹਨਾਂ ਨੂੰ ਲੈਟਰ ਮਿਲੇ ਨੂੰ ਕਾਫੀ ਟਾਈਮ ਹੋ ਚੁੱਕਾ ਸੀ। ਉਸ ਤੋਂ ਬਾਅਦ ਪ੍ਰਾਈਵੇਟਲੀ ਵੀ ਉਹ ਜੱਜ ਕੈਵਨਾ ਦੇ ਨਾਲ ਮਿਲੇ ਹੈਗੇ, ਕਿਉਂਕਿ ਜਿਹੜੇ ਜੱਜ ਸੁਪਰੀਮ ਕੋਰਟ ਦੇ ਲਈ ਕੈਂਡੀਡੇਟ ਆ ਬ੍ਰੈਟ ਕੈਵਨਾ, ਉਹ ਇੰਡੀਵਿਜੂਅਲੀ ਵੀ ਇਕੱਲੇ ਸੈਨੇਟਰ ਨੂੰ ਮਿਲੇ ਆਪਣੇ ਵੋਟਸ ਲੈਣ ਦੇ ਲਈ, ਵੀ ਜੇ ਉਹਨਾਂ ਦੇ ਪਰਸਨਲ ਕੁਐਸਚਨ ਹੈਗੇ ਆ, ਕਈ ਵਾਰੀ ਸਾਹਮਣੇ ਨਹੀਂ ਕੁਐਸਚਨ ਪੁੱਛਦੇ। ਸੋ ਇਹਦੇ ਸਾਰੇ ਕੁਛ ਦੇ ਵਿੱਚ ਜਿਹੜਾ ਆ ਜੱਜ ਕੈਵਨਾ ਉਹਨ ਕਦੇ ਵੀ ਜਿਹੜਾ ਆ ਜਿਹੜੀ ਡਾਕਟਰ ਫੋਰਡ ਸੀ ਉਹਨੂੰ ਕੁਛ ਬਲੇਮ ਨਹੀਂ ਕੀਤਾ। ਉਹ ਕਹਿੰਦਾ ਵੀ ਹੋ ਸਕਦਾ ਵੀ ਉਹ ਵੀ ਵਿਕਟਮ ਹੋਵੇ, ਪਰ ਮੈਂ ਉਹਦੇ ਵਿੱਚ ਕਦੇ ਵੀ ਇਨਵੋਲਵ ਨਹੀਂ ਸੀ। ਅਤੇ ਕਾਫੀ ਜਿਹੜੇ ਸੈਨੇਟਰ ਆ ਉਹ ਗਰਮਾਏ ਵੀ ਆਏ। ਲਿੰਡਸੀ ਗ੍ਰਾਹਮ ਖਾਸ ਕਰਕੇ ਉਹ ਤਾਂ ਬਹੁਤ ਹੀ ਜ਼ਿਆਦਾ ਗਰਮ ਸੀ ਵੀ ਦੇਖੋ ਮੈਂ ਆਪਣੇ ਕਹਿੰਦਾ ਪੋਲੀਟੀਕਲ ਲਾਈਫ ਦੇ ਵਿੱਚ ਕਦੇ ਇੰਨਾ ਨਹੀਂ ਦੇਖਿਆ ਹੈਗਾ, ਇੰਨੇ ਸਾਲ ਹੋ ਗਏ ਮੈਨੂੰ ਪੋਲੀਟਿਕਸ ਦੇ ਵਿੱਚ ਵੀ ਇੱਥੇ ਤੱਕ ਚਲੇ ਜਾਊਂਗੇ। ਅਤੇ ਜੱਜ ਕੈਵਨਾ ਨੇ ਵੀ ਆਪਣੀ ਹੀਅਰਿੰਗ ਦੇ ਵਿੱਚ ਇਹ ਕਿਹਾ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਆ ਬੜਾ ਰੋਂਗ ਸੈਟਅਪ ਹੋਇਆ ਹੈਗਾ ਆ, ਇਹ ਆਉਣ ਵਾਲੇ ਦਹਾਕਿਆਂ ਤੱਕ ਜਿਹੜਾ ਆ ਸਾਡੇ ਮੁਲਕ ਨੂੰ ਅਫੈਕਟ ਕਰੂਗਾ। ਅਤੇ ਦੂਸਰੇ ਪਾਸੇ ਕਹਿੰਦੇ ਜਿਹੜੇ ਜੱਜ ਕੈਵਨਾ ਆ ਉਹਨਾਂ ਦੀਆਂ 2 ਡਾਟਰਸ ਆ, ਉਹਨਾਂ ਨੂੰ ਵੀ ਹੁਣ ਇਹ ਸਿਖਾਲਿਆ ਵੀ ਆਪਾਂ ਜਿਹੜਾ ਸਹੀ ਆ ਉਹਨੂੰ ਫਾਈਟ ਕਿਸ ਤਰ੍ਹਾਂ ਕਰਨਾ ਆ, ਈਵਨ ਕਹਿੰਦੇ ਵੈਨ ਇਟਸ ਹਾਰਡ। ਸੋ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਸਟੈਪ ਡਾਊਨ ਕਰ ਜਾਊਂ, ਪਰ ਕਹਿੰਦੇ ਵੀ ਮੈਂ ਆਪਣੀਆਂ ਜਿਹੜੀਆਂ ਡਾਟਰਸ ਆ ਉਹਨਾਂ ਨੂੰ ਵੀ ਕਿਹਾ ਵੀ ਤੁਹਾਨੂੰ ਫਾਈਟ ਕਿਸ ਤਰ੍ਹਾਂ ਕਰਨਾ ਚਾਹੀਦਾ ਸੱਚਾਈ ਦੇ ਲਈ। ਸੋ ਲੱਗਦਾ ਆ ਵੀ ਜਿਹੜੇ ਮੇਨ ਜਿਨ੍ਹਾਂ ਤੋਂ ਕੁਛ ਕੁ ਸ਼ੱਕ ਸੀਗੀ, ਜਿਸ ਤਰ੍ਹਾਂ ਜੈਫ ਫਲੇਕ ਹੈਗੇ ਆ ਸੈਨੇਟਰ ਐਰੀਜ਼ੋਨਾ ਦੇ, ਵੀ ਸ਼ਾਇਦ ਉਹ ਉਲਟ ਚਲੇ ਜਾਣ, ਪਰ ਹੁਣ ਉਹਨਾਂ ਨੇ ਜਿਹੜਾ ਆ ਕਹਿ ਦਿੱਤਾ ਵੀ ਨਹੀਂ ਮੈਂ ਜੱਜ ਦੇ ਹੱਕ 'ਚ ਵੋਟ ਪਾਵਾਂਗਾ। ਸੋ ਲੱਗਦਾ ਆ ਵੀ ਜੁਡੀਸ਼ਰੀ ਕਮੇਟੀ ਤੋਂ ਬਾਅਦ ਉਹ ਜਿਹੜੀ ਆ ਉਹਨਾਂ ਦੀ ਕਨਫਰਮੇਸ਼ਨ ਹੋ ਜਾਏਗੀ, ਉਹ ਤੋਂ ਬਾਅਦ ਸੈਨੇਟ 'ਚ ਜਾਣੀ ਆ। ਸੈਨੇਟ 'ਚ ਵੀ ਲੱਗਦਾ ਕਹਿੰਦੇ ਵੀ ਇੱਕ ਹੋ ਸਕਦਾ ਵੀ ਰਿਪਬਲਿਕਨ ਜਿਹੜੀ ਆ ਸ਼ਾਇਦ ਸੂਜ਼ਨ ਕੋਲਿਨਸ ਨਾ ਹੱਕ 'ਚ ਵੋਟ ਪਾਵੇ, ਪਰ ਸ਼ੋਰ ਨਹੀਂ। ਅਤੇ ਕੁਛ ਕੁ ਇਹ ਵੀ ਖਬਰਾਂ ਆ ਰਹੀਆਂ ਵੀ 3-4 ਜਿਹੜੇ ਡੈਮੋਕ੍ਰੇਟ ਸੈਨੇਟਰ ਆ ਉਹ ਵੀ ਜੱਜ ਕੈਵਨਾ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਹੈਗੇ ਆ ਜੀ। ਅਤੇ ਇੱਕ ਚੀਜ਼ ਜਿਹੜੀ ਇਸ ਟਾਈਮ ਇਹ ਦੇਖੀ ਗਈ ਹੈ, ਰਿਪਬਲਿਕਨ ਪਾਰਟੀ ਵਾਲੇ ਇਸ ਦੇ ਵਿੱਚ ਇੱਕ ਵੀ ਜਿਹੜੀ ਮਿੰਟ ਦੀ ਉਹ ਦੇਰੀ ਨਹੀਂ ਕਰਨਾ ਚਾਹੁੰਦੇ। ਇਹ ਵੀਕਐਂਡ ਦੇ ਉੱਤੇ ਹੀ ਕਹਿੰਦੇ ਕਨਫਰਮੇਸ਼ਨ ਹੀਅਰਿੰਗ ਕਰਨਗੇ, ਕਿਉਂਕਿ ਕਹਿੰਦੇ ਵੀ ਜੇ ਹੁਣ ਵੀਕਐਂਡ ਦੇ ਉੱਤੇ ਬ੍ਰੇਕ ਦੇ ਉੱਤੇ ਜਾ ਕੇ ਅਗਲੇ ਵੀਕ ਦੇ ਵਿੱਚ ਕਰਦੇ ਨੇ ਤਾਂ ਲੋਕਾਂ ਨੇ ਕਾਫੀ ਜ਼ਿਆਦਾ ਇਹਨਾਂ ਨੂੰ ਪੁੱਛਣਾ ਆ, ਅਤੇ ਇਹ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਦੇਣ ਦੇ ਕਾਬਲ ਨਹੀਂ ਹੈਗੇ ਇਸ ਟਾਈਮ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿਹੜੀ ਡਾਕਟਰ ਫੋਰਡ ਦੀ ਜਿਹੜੀ ਟੈਸਟੀਮੋਨੀ ਦੇਖੀ ਆ ਅਤੇ ਉਹਨਾਂ ਨੂੰ ਉਸ ਦੇ ਵਿੱਚ ਜਿਹੜੀ ਸੱਚਾਈ ਜਿਹੜੀ ਨਜ਼ਰ ਆਈ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਰਿਪਬਲਿਕਨ ਪਾਰਟੀਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਮੰਨ ਲਓ ਜੇ ਕਮੇਟੀ ਦੇ ਵਿੱਚੋਂ ਵੀ ਇਹਨਾਂ ਦੀ ਵੋਟ ਪਾਸ ਨਹੀਂ ਹੁੰਦੀ, ਅਸੀਂ ਤਾਂ ਵੀ ਡਾਇਰੈਕਟਲੀ ਜਿਹੜਾ ਸੈਨੇਟ ਦੇ ਵਿੱਚ ਇਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਕਨਫਰਮੇਸ਼ਨ ਅਪਰੂਵਲ ਆ ਉਹ ਸਿੱਧੀ ਜਿਹੜੀ ਅਸੀਂ ਉੱਥੇ ਵੀ ਲੈ ਜਾਵਾਂਗੇ ਜੇ ਮੰਨ ਲਓ ਵੀ ਕਮੇਟੀ ਦੇ ਵਿੱਚੋਂ ਵੀ ਇਹ ਪਾਸ ਨਹੀਂ ਹੁੰਦੇ। ਸੋ ਜਿਹੜੇ GOP ਵਾਲੇ ਆ ਇਸ ਟਾਈਮ ਇਹ ਇੱਕ ਹਿਸਾਬ ਦੇ ਨਾਲ ਪੱਕੇ ਇਹਨਾਂ ਨੇ ਮਨ ਬਣਾਇਆ ਆ ਵੀ ਅਸੀਂ ਇਹਨੂੰ ਪਾਸ ਕਰਨਾ ਹੀ ਕਰਨਾ ਆ, ਹੁਣ ਚਾਹੇ ਟਸ ਤੋਂ ਮਸ ਜਿਹੜਾ ਆ ਉਹ ਇੱਧਰੋਂ ਉੱਧਰ ਜਿਹੜਾ ਕੁਛ ਵੀ ਹੋ ਜਾਵੇ। ਅਜੇ ਇਹ ਆਪਣੇ ਵੋਟਰਸ ਦਾ ਕਹਿੰਦੇ ਸਾਹਮਣਾ ਕਰਨ ਦੇ ਲਈ ਵੀ ਰੈਡੀ ਨਹੀਂ ਹੈਗੇ। ਹੀਅਰਿੰਗ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਆਪੋ ਆਪਣੇ ਕੰਸਟੀਚੁਐਂਸੀਜ਼ ਦੇ ਵਿੱਚ ਵਾਪਸ ਜਿਹੜੇ ਆ ਉਹ ਜਾਣਗੇ। ਸੋ ਡੈਮੋਕ੍ਰੇਟ ਪਾਰਟੀ ਵਾਲੇ ਕਿੰਨੀ ਕੁ ਜਿਹੜੇ ਇਸ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਇਹ ਲੱਗਦਾ ਤਾਂ ਨਹੀਂ, ਅਸਾਰ ਤਾਂ ਜਿਹੜੇ ਬਹੁਤ ਘੱਟ ਆ। ਮੇਨ ਜਿਹੜਾ ਇਸ ਟਾਈਮ ਜਿਹੜਾ ਮੁੱਖ ਜਿਹੜੇ ਸੈਨੇਟਰਸ ਦੇ ਉੱਤੇ ਜਿਹੜੀ ਨਜ਼ਰ ਆ ਸੂਜ਼ਨ ਕੋਲਿਨਸ ਅਤੇ ਜੈਫ ਫਲੇਕ ਦੇ ਉੱਤੇ ਸੀ। ਜੈਫ ਫਲੇਕ ਨੇ ਜਿੱਦਾਂ ਹੀ ਅੱਜ ਇਹ ਆਖਿਆ ਵੀ ਉਹ ਇਸ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਤਾਂ ਕਹਿੰਦੇ ਜਦ ਉਹ ਐਲੀਵੇਟਰ ਦੇ ਵਿੱਚ ਜਾ ਰਹੇ ਸੀ ਤਾਂ 2 ਜਿਹੜੇ ਪ੍ਰੋਟੈਸਟਰ ਆ ਕਾਫੀ ਐਂਗਰੀ ਜਿਹੜੇ ਪ੍ਰੋਟੈਸਟਰ ਆ ਅਤੇ ਭਾਵਨਾਤਮਕ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੇ ਆਖਿਆ ਵੀ ਤੁਹਾਨੂੰ ਇਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਆ ਉਹ ਨਹੀਂ ਪਾਉਣੀ ਚਾਹੀਦੀ। ਕਈ ਮਿੰਟ ਤੱਕ ਜਿਹੜੀ ਆ ਇਹ ਗੱਲਬਾਤ ਉਹਨਾਂ ਦੇ ਨਾਲ ਐਲੀਵੇਟਰ ਦੇ ਵਿੱਚ ਉਹ ਪ੍ਰੋਟੈਸਟਰਸ ਦੇ ਦੁਆਰਾ ਜਿਹੜੀ ਉਹ ਕੀਤੀ ਜਾਂਦੀ ਰਹੀ। ਉਹ ਵੀ ਚੁੱਪ-ਚਾਪ ਜਿਹੜੇ ਆ ਅੱਗੋਂ ਸੁਣਦੇ ਰਹੇ, ਉਹਨਾਂ ਨੇ ਇੱਕ ਵੀ ਸ਼ਬਦ ਜਿਹੜਾ ਅੱਗੋਂ ਬੋਲਿਆ ਨਹੀਂ। ਸੋ ਦੇਖਦੇ ਹਾਂ ਵੀ ਅਜਿਹੀਆਂ ਚੀਜ਼ਾਂ ਦਾ ਅਸਰ ਹੋਊਗਾ ਕਿ ਨਹੀਂ, ਕਿਉਂਕਿ ਇਸੇ ਚੀਜ਼ ਦਾ GOP ਨੂੰ ਡਰ ਆ ਵੀ ਜੇ ਉਹ ਵਾਪਸ ਜਾਂਦੇ ਨੇ ਵੀਕਐਂਡ ਦੇ ਉੱਤੇ ਵੋਟਰਸ ਤੱਕ ਤਾਂ ਉਹਨਾਂ ਨੂੰ ਉੱਥੇ ਬਹੁਤ ਸਾਰੇ ਅਜਿਹੇ ਵੋਟਰ ਵੀ ਮਿਲਣਗੇ ਜਿਹੜੇ ਡਾਕਟਰ ਫੋਰਡ ਦੇ ਹੱਕ ਵਾਲੇ ਵੀ ਹੋਣਗੇ ਅਤੇ ਉਹ ਚੀਜ਼ਾਂ ਬਹੁਤ ਜ਼ਿਆਦਾ ਫਿਰ ਮਨ ਦੇ ਉੱਤੇ ਪ੍ਰਭਾਵ ਜਿਹੜੀਆਂ ਆ ਉਹ ਛੱਡ ਜਾਂਦੀਆਂ, ਚਾਹੇ ਹੱਕ ਵਾਲੀਆਂ ਹੋਣ ਚਾਹੇ ਅਗੇਂਸਟ ਵਾਲੀਆਂ ਹੋਣ। ਸੋ ਉਹ ਚਾਹੁੰਦੇ ਆ ਵੀ ਵੋਟਰਸ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਜਿਹੜੀ ਆ ਅਪਰੂਵਲ ਆ
ਨੋਮੀਨੇਸ਼ਨ ਦੀ ਆ ਉਹ ਹੋ ਜਾਵੇ ਤੇ ਅਗਲੇ ਵੀਕ ਦੇ ਵਿੱਚ ਇਨਫੈਕਟ ਜਿਹੜੀ ਆ ਉਹ ਬ੍ਰੈਟ ਕੈਵਨਾ ਨੂੰ ਸਹੁੰ ਚੁਕਾਉਣਾ ਚਾਹੁੰਦੇ ਨੇ। ਲਿੰਡਸੀ ਗ੍ਰਾਹਮ ਨੇ ਤਾਂ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇਹ ਜਿਹੜਾ ਸ਼ੈਮ ਕਹਿੰਦੇ ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ੈਮ ਹੀ ਜਿਹੜਾ ਆ ਉੱਥੇ ਟੋਟਲ ਚੱਲ ਰਿਹਾ ਆ, ਵੀ ਇੰਨਾ ਭੈੜਾ ਸਲੂਕ ਜਿਹੜਾ ਆ ਕਦੀ ਵੀ ਜਿਹੜੇ ਆ ਜੱਜ ਦੇ ਨੋਮੀਨੇਸ਼ਨ ਪ੍ਰੋਸੈਸ ਦੇ ਵਿੱਚ ਦੇਖਿਆ ਨਹੀਂ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਦ ਤੁਸੀਂ ਸੁਪਰੀਮ ਕੋਰਟ ਜਸਟਿਸ ਦੇ ਵਿੱਚ ਜਾਓਗੇ ਤਾਂ ਜਸਟਿਸ ਜਿਹੜੇ ਸੋਟੋਮੇਯਰ ਆ ਉਹਨਾਂ ਨੂੰ ਹੈਲੋ ਕਿਉਂਕਿ ਮੈਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਸ ਟਾਈਮ ਦੇ ਉੱਤੇ ਵੋਟ ਪਾਈ ਸੀਗੀ। ਸੋ ਕਾਫੀ ਜਿਹੜਾ ਆ ਗਰਮੈਸ਼ ਵਾਲਾ ਵੀ ਮਾਹੌਲ ਉੱਥੇ ਰਿਹਾ ਜੀ। ਬਿਲਕੁਲ, ਜਿਹੜੇ ਜੱਜ ਬ੍ਰੈਟ ਕੈਵਨਾ ਆ ਉਹਨਾਂ ਦਾ ਗੁੱਸਾ ਬਿਲਕੁਲ ਜ਼ਾਹਰ ਹੋ ਰਿਹਾ ਸੀ ਜਦੋਂ ਉਹ ਕੱਲ ਹੀਅਰਿੰਗ ਚੱਲ ਰਹੀ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਦੋਂ ਤੱਕ ਮੇਰਾ ਇਹਨਾਂ ਨੂੰ ਕਨਫਰਮ ਹੋ ਗਿਆ ਵੀ ਇਹ ਬੰਦਾ ਬਿਲਕੁਲ ਕੁਆਲੀਫਾਈਡ ਹੈਗਾ ਆ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਫਿਰ ਇਹ ਜਿਹੜੀ ਟਰੈਸ਼ ਆ ਇਹ ਮੇਰੇ ਕੋਲ ਲੈ ਆਏ ਹੈਗੇ ਆ। ਕਿਉਂਕਿ ਜਿਹੜੀ ਸਿਰਫ 2 ਵੀਕ ਪਹਿਲਾਂ ਜਿਹੜਾ ਇਹ ਸ਼ੁਰੂ ਕੀਤਾ, ਜਦੋਂ ਕਿ ਉਹਨਾਂ ਦੇ ਕੋਲ ਸੈਨੇਟਰ ਡਾਇਨ ਫਾਈਨਸਟਾਈਨ ਦੇ ਕੋਲ ਕਾਫੀ ਹਫ਼ਤਿਆਂ ਤੋਂ ਉਹ ਲੈਟਰ ਸੀਗੀ। ਸੋ ਕਹਿੰਦੇ ਵੀ 2 ਵੀਕਾਂ ਦੇ ਵਿੱਚ ਬੜੇ ਕੈਲਕੂਲੇਟਡ ਤਰੀਕੇ ਦੇ ਨਾਲ ਇਹ ਜਿਹੜਾ ਇਹਨੂੰ ਸੈਟਅਪ ਕੀਤਾ ਗਿਆ। ਤੇ ਇਹਦਾ ਮੇਨ ਰੀਜ਼ਨ ਕਹਿੰਦੇ ਇਹੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਦੀ ਇਲੈਕਸ਼ਨ ਦਾ 2016 ਦੀ ਦਾ, ਤੇ ਜਿਹੜੇ ਉਹਨਾਂ ਦੇ ਜੁਡੀਸ਼ੀਅਲ ਰੈਕਰਡਸ ਹੈਗੇ ਆ ਰਿਵੈਂਜ ਕਲਿੰਟਨਸ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ, ਤੇ ਮਿਲੀਅਨਸ ਆਫ ਡਾਲਰ ਕਹਿੰਦੇ ਜਿਹੜਾ ਮਨੀ ਸਪੈਂਟ ਕੀਤਾ ਗਿਆ ਲੈਫਟ ਵਿੰਗ ਓਪੋਜੀਸ਼ਨ ਗਰੁੱਪ ਵੱਲੋਂ। ਸੋ ਬੜੀ ਕਲੀਅਰਲੀ ਉਹਨੇ ਜਿਹੜੇ ਆ ਡੈਮੋਕ੍ਰੈਟਿਕ ਪਾਰਟੀ ਨੂੰ ਸ਼ਰੇਆਮ ਸਾਹਮਣੇ ਕਹਿ ਕੇ ਕਿਹਾ ਵੀ ਤੁਹਾਡਾ ਇਹ ਪੂਰਾ ਕਸੂਰ ਹੈਗਾ ਆ। ਸੋ ਦੇਖੋ ਹੁਣ ਡੈਮੋਕ੍ਰੈਟਿਕ ਪਾਰਟੀ ਚੋਂ ਕੌਣ ਜਿਹੜਾ ਵੋਟ ਆ ਉਹਨਾਂ ਦੇ ਹੱਕ ਦੇ ਵਿੱਚ ਪਾਵੇਗਾ। ਘੱਟ ਹੀ ਚਾਂਸ ਨੇ ਵੀ ਇਹ ਚੀਜ਼ ਜਿਹੜੀ ਹੋਊਗੀ, ਕਿਉਂਕਿ ਉਸੇ ਦੇ ਉੱਤੇ ਤੇ ਉਮੀਦਾਂ ਲਾਈ ਬੈਠੇ ਸੀ ਵੀ ਦੂਜੀ ਪਾਰਟੀ ਦਾ ਇੱਕ ਅੱਧਾ ਬੰਦਾ ਪੱਟੀਏ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ, ਕਿਉਂਕਿ ਅੱਜ 1:30 ਵਜੇ ਜਿੱਦਾਂ ਹੀ ਫਿਰ ਵੋਟ ਹੋਊਗੀ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਕਮੇਟੀ ਨੇ ਜਿਹੜਾ ਆ ਕੀ ਫੈਸਲਾ ਲਿਆ, ਤੇ ਉਸ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਹੀ ਜਾਣ ਦੀ ਉਮੀਦ ਆ, ਕਿਉਂਕਿ 11 ਦੇ 11 ਜਿਹੜੇ ਵਾਈਟ ਓਲਡ ਮੈਨ ਜਿਹੜੇ ਹੈਗੇ ਨੇ ਸੈਨੇਟਰਸ GOP ਦੇ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਹੀ ਜਿਹੜੀ ਵੋਟ ਪਾਉਣੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਸੈਨੇਟ ਦੇ ਵਿੱਚ ਜਿਹੜਾ ਆ ਉਹ ਦਾਰਮਦਾਰ ਰਹੇਗਾ ਵੀ ਜੇ ਟਾਈ ਵੀ ਹੁੰਦੀ ਆ ਤਾਂ ਫਿਰ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਨੇ ਉਸ ਟਾਈ ਨੂੰ ਤੋੜਨ ਦੇ ਲਈ, ਜੇ ਸੂਜ਼ਨ ਕਾਲਨ ਜਸਟ ਇਨ ਕੇਸ ਉਹ ਦੂਜੇ ਪਾਸੇ ਉਹਨਾਂ ਦੇ ਅਗੇਂਸਟ ਵੋਟ ਪਾਉਂਦੀ ਆ। ਤੇ ਅਗਲੀ ਜਿਹੜੀ ਆਪਾਂ ਖਬਰ ਦੇ ਵੱਲ ਵੱਧਦੇ ਹਾਂ ਹਰਜੋਤ ਸਿੰਘ ਜੀ, ਇੰਡੋਨੇਸ਼ੀਆ ਦੇ ਵਿੱਚ ਕਾਫੀ ਤਗੜਾ ਜਿਹੜਾ ਆ ਭੁਚਾਲ ਆ ਉਹ ਹੁਣੇ ਜਿਹੜਾ ਆਇਆ ਆ, ਖਬਰ ਜਿਹੜੀ ਰਿਪੋਰਟ ਆ ਰਹੀ ਆ 7.5 ਜਿਹੜੇ ਆ ਉਹ ਲੈਵਲ ਦਾ ਜਿਹੜਾ ਮੈਗਨੀਚਿਊਡ ਦਾ ਜਿਹੜਾ ਕੁਏਕ ਭੁਚਾਲ ਉੱਥੇ ਆਇਆ ਆ, ਜਿਸ ਕਰਕੇ ਕਹਿੰਦੇ ਸੁਨਾਮੀ ਵੇਵ ਵੀ ਆਉਣ ਦਾ ਜਿਹੜਾ ਇਸ ਟਾਈਮ ਖਤਰਾ ਆ ਉਹ ਬਣਿਆ ਹੋਇਆ ਆ। ਤੇ ਜਿਹੜੇ ਬਾਲੀ ਦੇ ਵਿੱਚ ਜਿਹੜਾ ਉੱਥੇ ਇੰਡੋਨੇਸ਼ੀਆ ਦੇ ਬਾਲੀ ਦਾ ਇੱਕ ਟਾਪੂ ਹੈਗਾ ਆ, ਉੱਥੇ ਤੱਕ ਵੀ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਹਿਲ ਜੁਲ ਜਿਹੜੀ ਹੈ ਭੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ। ਜੀ ਬਿਲਕੁਲ, US ਜੀਓਲੋਜੀਕਲ ਸਰਵੇ ਦੇ ਮੁਤਾਬਕ ਜਿਹੜਾ ਇਹ ਕਹਿੰਦੇ ਸਭ ਤੋਂ ਜਿਹੜਾ ਖਤਰਨਾਕ ਅਰਥਕੁਏਕ ਆ 7.5 ਰਿਚਰਡ ਸਕੇਲ ਦੇ ਉੱਤੇ ਮੈਗਨੀਚਿਊਡ ਦਾ, ਤੇ 6 ਮੀਲ ਤੇ 35 ਮੀਲ ਨਾਰਥ ਈਸਟ ਆਫ ਦਾ ਸੈਂਟਰਲ ਸੁਲਾਵੇਸਟੀ ਟਾਊਨ ਜਿਹੜਾ ਹੈਗਾ ਡੋਂਗਾਲਾ, ਉੱਥੇ ਇਹ ਆਇਆ। ਤੇ ਬਿਲਕੁਲ ਜਿਹੜੇ ਗਵਰਨਮੈਂਟ ਦੇ ਅਫਸਰ ਆ, ਆਫੀਸ਼ੀਅਲਸ ਆ, ਤੇ ਖਾਸ ਕਰਕੇ ਜਿਹੜੀ ਉੱਥੇ ਦੀ ਡਿਜ਼ਾਸਟਰ ਏਜੰਸੀ ਆ ਉਹਦੇ ਵੱਲੋਂ ਜਿਹੜੀ ਆ ਸੁਨਾਮੀ ਨੂੰ ਜਿਹੜੀ ਵਾਰਨਿੰਗ ਦਿੱਤੀ ਗਈ ਆ ਵੀ ਕਿਸੇ ਟਾਈਮ ਵੀ ਇੰਡੋਨੇਸ਼ੀਆ ਦੇ ਵਿੱਚ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਸੁਨਾਮੀ ਆ ਸਕਦੀ ਆ। ਉਸ ਏਰੀਏ ਦੇ ਵਿੱਚ ਜਿਹੜਾ ਡੋਂਗਾਲਾ ਏਰੀਆ ਆ ਕਹਿੰਦੇ ਵੀ ਉੱਥੇ 3 ਲੱਖ ਦੇ ਕਰੀਬ ਜਿਹੜੀ ਪੋਪੂਲੇਸ਼ਨ ਹੈਗੀ ਆ ਉਸ ਟਾਊਨ ਦੇ ਵਿੱਚ। ਤੇ ਦਸੰਬਰ 2004 ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਅਰਥਕੁਏਕ ਜਿਹੜਾ ਕਿ 9.1 ਰਿਚਰਡ ਸਕੇਲ ਦੇ ਮੁਤਾਬਕ ਜਿਹੜਾ ਆਇਆ ਸੀ ਸੁਮਤਰਾ ਤੇ ਵੈਸਟ ਇੰਡੋਨੇਸ਼ੀਆ ਦੇ ਵਿੱਚ, ਜਿਹਦੇ ਨਾਲ 2,30,000 ਲੋਕ ਜਿਹੜੇ ਆ ਉਹ ਮਾਰੇ ਗਏ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰੇ ਗਏ ਸੀ। ਤੇ ਸੋ ਇੰਡੋਨੇਸ਼ੀਆ ਵਾਲਾ ਏਰੀਆ ਜਿਹੜਾ ਆ ਬੜਾ ਅਰਥਕੁਏਕ ਪ੍ਰੋਨ ਏਰੀਆ ਆ, ਬਹੁਤ ਜ਼ਿਆਦਾ ਉੱਥੇ ਭੁਚਾਲ ਆਉਂਦੇ ਆ, ਪਰ ਬਹੁਤ ਫਿਰ ਵੀ ਇਹ ਕਾਫੀ ਵੱਡੀ
ਸਕੇਲ ਦੇ ਉੱਤੇ ਆਇਆ ਆ ਤੇ ਜਿਹਦੇ ਨਾਲ ਕਾਫੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਬਿਲਕੁਲ, ਆਪਾਂ ਜਿਹੜੀ ਇੱਕ ਵੀਡੀਓ ਦੇਖ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਗੈਸ ਸਟੇਸ਼ਨ ਦਾ ਉੱਤੇ ਵਾਲਾ ਪੂਰੇ ਦਾ ਪੂਰਾ ਇੰਨੀ ਤੇਜ਼ ਨਾਲ ਦੇ ਨਾਲ ਬਾਅਦ ਦੇ ਵਿੱਚ ਹਵਾਵਾਂ ਵੀ ਉੱਥੇ ਜਿਹੜੀਆਂ ਉਹ ਕਹਿੰਦੇ ਆਈਆਂ ਵੀ ਉਹ ਵੀ ਪੂਰੀ ਤਰ੍ਹਾਂ ਜਿਹੜਾ ਉਹ ਤਹਿਸ ਨਹਿਸ ਜਿਹੜਾ ਆ ਉੱਥੇ ਹੋ ਗਿਆ ਸੀਗਾ। ਸੋ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉੱਥੇ ਹੋਣ ਦੇ ਅਸਾਰ ਆ। 6.5 ਫੁੱਟ ਉੱਚੀਆਂ ਜਿਹੜੀਆਂ ਛੱਲਾਂ ਆ ਹਰਜੋਤ ਸਿੰਘ ਜੀ ਕਹਿੰਦੇ ਵੀ ਉੱਥੇ ਮਹਿਸੂਸ ਜਿਹੜੀਆਂ ਆਈਆਂ ਨੇ ਪਾਣੀ ਦੀਆਂ, ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਜਿਹੜੀ ਸਥਿਤੀ ਜਿਹੜੀ ਇੱਕ ਵਾਰੀ ਫਿਰ ਜਿਹੜੀ ਹਰਜੋਤ ਸਿੰਘ ਜੀ ਗੰਭੀਰ ਬਣੀ ਆ। ਜਿੱਦਾਂ ਤੁਸੀਂ ਦੱਸਿਆ ਸੀ ਵੀ ਅੱਜ ਤੋਂ ਕੁਛ ਵਾਰੀ ਪਹਿਲਾਂ ਜਦੋਂ ਉਦੋਂ ਭੁਚਾਲ ਆਇਆ ਸੀ ਤਾਂ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉੱਥੇ ਹੋਇਆ ਸੀਗਾ ਤੇ ਉਹਦੀ ਮਾਰ ਤਾਂ ਮੈਨੂੰ ਲੱਗਦਾ ਉਹ ਜਿਹੜੀ ਸੁਨਾਮੀ ਦੀ ਜਿਹੜੀ ਮਾਰ ਆ ਇੰਡੀਆ ਤੱਕ ਵੀ ਜਿਹੜੀ ਆ ਉੱਥੇ ਆਈ ਸੀਗੀ ਤੇ ਉੱਥੇ ਵੀ ਜਿਹੜੇ ਲੱਖਾਂ ਹੀ ਲੋਕ ਆ ਉਹ ਉਦੋਂ ਘਰੋਂ ਬੇਘਰ ਹੋਏ ਤੇ ਕਈ ਹਜ਼ਾਰਾਂ ਹੀ ਲੋਕ ਮਾਰੇ ਗਏ ਸੀ। ਸੋ ਇੰਡੋਨੇਸ਼ੀਆ ਦੀ ਮੈਟਰੋਲੋਜੀ ਤੇ ਜੀਓ ਫਿਜ਼ਿਕਸ ਏਜੰਸੀ ਜਿਹੜੀ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜਿਹੜੀ ਉੱਥੇ ਦੀ ਸਿਚੁਏਸ਼ਨ ਆ ਬੜੀ ਖਤਰਨਾਕ ਬਣੀ ਹੋਈ ਆ ਤੇ ਲੋਕ ਜਿਹੜੇ ਆ ਉਹ ਸੜਕਾਂ ਦੇ ਵਿੱਚ ਭੱਜੇ ਨੱਠੇ ਫਿਰਦੇ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਸ ਹੈਗੀਆਂ ਆ ਉਹ ਟੁੱਟ ਗਈਆਂ ਆ, ਉਹ ਕਲੈਪਸ ਹੋ ਗਈਆਂ ਆ। ਸੋ ਕਹਿੰਦੇ ਲੱਕਲੀ ਜਿਹੜੀ ਆ ਇੱਕ ਉੱਥੇ ਦੀ ਮੈਟਰੋਲੋਜੀਕਲ ਕਲਾਈਮੇਟੋਲੋਜੀਕਲ ਤੇ ਜੀਓ ਫਿਜ਼ੀਕਲ ਏਜੰਸੀ ਹੈਗੀ ਇੰਡੋਨੇਸ਼ੀਆ ਦੀ, ਉਹ ਕਹਿੰਦੇ ਵੀ ਬੇਸਡ ਅਪੋਨ ਹਿਸਟੋਰੀਕਲ ਡਾਟਾ ਜਿਹੜੀ ਸੁਨਾਮੀ ਮਾਡਲਿੰਗ ਦਾ ਹੈਗਾ ਆ ਤੇ ਇਸ ਅਰਥਕੁਏਕ ਦੇ ਨਾਲ ਸੁਨਾਮੀ ਨਹੀਂ ਆ ਸਕਦੀ ਹੈਗੀ। ਸੋ ਉਹਦੇ ਨਾਲ ਜਿਹੜਾ ਆ ਸੋ ਸੁਨਾਮੀ ਅਗਰ ਨਾ ਆਵੇ ਤਾਂ ਫਿਰ ਜਿਹੜਾ ਨੁਕਸਾਨ ਆ ਬਹੁਤ ਘੱਟ ਹੋ ਸਕਦਾ ਹੈਗਾ ਆ। ਪਰ ਜਿਹੜੀਆਂ ਬਿਲਡਿੰਗਸ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਲਰੇਡੀ ਹੋ ਚੁੱਕਾ ਆ ਤੇ ਹੁਣ ਤੱਕ ਇੱਕ ਮੌਤ ਦੀ ਜਿਹੜੀ ਖਬਰ ਆਈ ਹੈਗੀ ਆ, ਪਰ ਇਹ ਹਜੇ ਲੇਟੈਸਟ ਅਪਡੇਟ ਹੋ ਰਹੀਆਂ ਹੈਗੀਆਂ ਆ ਤੇ ਪਰ ਅਰਥਕੁਏਕ ਜਿਹੜਾ ਆ ਉਹ ਕਾਫੀ ਵੱਡੀ ਗਿਣਤੀ ਵਾਲਾ ਆ ਜੀ, ਬਹੁਤ ਭਿਆਨਕ ਜਿਹੜਾ ਅਰਥਕੁਏਕ ਉੱਥੇ ਆਇਆ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਜਿਹੜਾ ਵੱਧਦੇ ਆ, ਕੈਲੀਫੋਰਨੀਆ ਦੇ ਐਪਲ ਸਟੋਰ ਦੇ ਵਿੱਚ ਕਹਿੰਦੇ ਇੱਕ ਡਾਕਾ ਜਿਹੜਾ ਆ ਮਾਰਿਆ ਗਿਆ ਗੈਂਗ ਦੇ ਦੁਆਰਾ, ਜਿਸ ਦੇ ਵਿੱਚ ਕਹਿੰਦੇ $1 ਮਿਲੀਅਨ ਦੇ ਜਿਹੜੇ ਚੀਜ਼ਾਂ ਆ ਉੱਥੋਂ ਚੋਰੀ ਕਰਕੇ ਲੈ ਗਏ ਨੇ। 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਲਾਮੀਡੋ ਕਾਉਂਟੀ ਦੇ ਵਿੱਚ ਤੇ 9 ਜਾਣੇ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ। ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੇਵੀਅਰ ਬਕੇਰਾ ਉਹਨਾਂ ਨੇ ਜਿਹੜੀ ਆ ਇਹ ਕੱਲ੍ਹ ਜਾਣਕਾਰੀ ਦਿੱਤੀ ਸੀਗੀ ਵੀ ਇੱਕ ਰੋਬਰੀ ਰਿੰਗ ਜਿਹਨੇ ਐਪਲ ਸਟੋਰ ਦੀਆਂ ਲੋਕੇਸ਼ਨਸ ਵੱਖ-ਵੱਖ 19 ਕਾਉਂਟੀਜ਼ ਦੇ ਵਿੱਚ ਜਿਹੜੀ ਆ ਉੱਥੇ ਉਹਨਾਂ ਨੇ ਮਾਰੇ ਸੀਗੇ, ਡਾਕੇ ਮਾਰੇ ਸੀਗੇ, ਤਾਂ ਉਹਦੇ ਵਿੱਚ $1 ਮਿਲੀਅਨ ਤੋਂ ਵੱਧ ਦਾ ਜਿਹੜਾ ਸਮਾਨ ਆ ਐਪਲ ਦੇ ਪ੍ਰੋਡਕਟਸ ਦਾ ਉਹ ਚੋਰੀ ਕਰਕੇ ਲੈ ਗਏ ਸੀਗੇ। ਕਹਿੰਦੇ ਬਿਊਟ ਕਾਉਂਟੀ ਤੋਂ ਲੈ ਕੇ ਸੈਨ ਡਿਏਗੋ ਕਾਉਂਟੀ ਤੱਕ ਇਹਨਾਂ ਨੇ ਜਿਹੜੇ ਆ ਡਾਕੇ ਉੱਥੇ ਮਾਰੇ ਸੀਗੇ ਤੇ ਹੁਣ 9 ਲੋਕਾਂ ਨੂੰ ਉਹਨਾਂ ਨੇ ਜ਼ਰੂਰ ਗ੍ਰਿਫਤਾਰ ਕੀਤਾ ਹੋਇਆ ਆ ਤੇ ਮਾਫੀ ਚਾਹੁੰਦਾ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ 9 ਜਿਹੜੇ ਆ ਅਜੇ ਵੀ ਭਗੌੜੇ ਨੇ ਜੀ। ਚਾਰਜ ਜਿੱਦਾਂ 17 ਤੇ ਲਾ ਦਿੱਤੇ ਗਏ ਆ ਪਰ ਬਾਕੀ ਦੇ ਹਜੇ ਲੱਭੇ ਨਹੀਂ ਹੈਗੇ। ਪਰ ਇਹ ਇੱਕ ਤਰ੍ਹਾਂ ਨਾਲ ਇਹ ਨਹੀਂ ਕਾਫੀ ਦਹਿਸ਼ਤ ਜਿਹੜੀ ਫਲਾਈਓ ਸੀ ਐਪਲ ਦੇ ਜਿਹੜੇ ਸਟੋਰ ਹੁੰਦੇ ਆ ਉੱਥੋਂ ਸਮਾਨ ਚੋਰੀ ਕਰਨ ਦੀ, ਗੈਂਗ ਟਾਈਪ ਜਾਂਦੇ ਸੀਗੇ ਤੇ ਉਹ ਸਟੋਰ 1-2 ਮਿੰਟਾਂ 'ਚ ਸਾਰਾ ਕੁਝ ਜਿੱਦਾਂ ਜਿੰਨਾ ਵੱਧ ਤੋਂ ਵੱਧ ਦਾ ਆਉਂਦਾ ਸੀ ਬੈਗ ਭਰ ਕੇ ਆਪਣੇ ਜਿਹੜੇ ਆ ਉਹ ਭਰ ਜਾਂਦੇ ਸੀ ਤੇ ਗਨਸ ਵਗੈਰਾ ਵੀ ਇਹਨਾਂ ਦੇ ਕੋਲ ਪੂਰੀ ਤਰ੍ਹਾਂ ਹੁੰਦੀਆਂ ਸੀ, ਵੈਪਨਸ ਸੀਗੇ ਜੀ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਆ ਤੇ ਜਿਹੜਾ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਅੱਜ ਜ਼ਰੂਰ ਆਪਾਂ ਸਰੋਤਿਆਂ ਨੂੰ ਦੱਸ ਦਈਏ ਵੀ ਮਿੰਟੂ ਗੁਰਸਰੀਏ ਜਿਹੜੇ ਆ ਉਹ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਉਹ ਨਹੀਂ ਕਰ ਸਕਣਗੇ ਕੁਛ ਨਿੱਜੀ ਰੁਝੇਵਿਆਂ ਦੇ ਕਰਕੇ, ਪਰ ਪੰਜਾਬ ਦੀਆਂ ਜਿਹੜੀਆਂ ਖਬਰਾਂ ਆ ਉਹ ਜ਼ਰੂਰ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ, ਪਰ ਉਹ 9:30 ਵਜੇ ਆਪਾਂ ਤੁਹਾਡੇ ਲਈ ਪੇਸ਼ ਕਰਾਂਗੇ। ਤੇ ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਹਾਂ ਤੇ ਅਮਰੀਕਾ ਦੀਆਂ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ। ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ। ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। चीना एंटरटेनमेंट इन एसोसिएशन विद चीना ज्वेलर्स पेश करते ने मस्ताना जोगी कन्वर गरेवाल 29 सितंबर शाम 6 बजे लूथर बर्बैंक हाई स्कूल 3500 फ्लोरिन रोड सैक्रामेंटो कैलिफोर्निया। टिकट स्टार्ट्स फ्रॉम $49 जो कि ऑनलाइन अवेलेबल ने @sulekha.com/Kanwar Garewal Sacramento and @China Jewelers। वधेरे जानकारी लई कॉल करो इंदरजीत सिंह चीना 9169563094, दविंदर तुन्ना 9169496416, मनिंदर पाल संधू 9167103651। स्पॉन्सर्ड बाय चीना ज्वेलर्स। ग्रैंड स्पॉन्सर तखर अर्जेंट केयर, परमजीत सिंह तखर। प्लेटिनम स्पॉन्सर बाबा दीप सिंह स्पोर्ट्स अकेडमी, मनिंदर पाल सिंह संधू, जतिंदर सिंह वड़ैच एंड सैम ਚਾਹਲ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 916-252-3039।
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰ ਸਰੋਤਿਆਂ ਨੂੰ ਫਿਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ, ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਆਪਾਂ ਗੱਲ ਹੀ ਕਰ ਰਹੇ ਸੀਗੇ ਜਿਹੜੇ ਹੁਣੇ ਇੰਡੋਨੇਸ਼ੀਆ ਵਿੱਚ ਆਏ ਭੂਚਾਲ ਦੀ, ਤਾਂ ਕਹਿੰਦੇ ਸੁਨਾਮੀ ਦੀ ਵੇਵ ਜਿਹੜੀ ਆ ਜ਼ਰੂਰ ਉੱਥੇ ਉਹਨਾਂ ਨੇ ਦੇਖੀ ਆ, ਜਿੱਦਾਂ 6.5 ਫੁੱਟ ਵਾਲੀ, ਅਤੇ ਹੋਪਫੁਲੀ ਉਸ ਦੇ ਮਗਰੇ ਜਿਹੜੀ ਆ ਕੋਈ ਹੋਰ ਜ਼ਿਆਦਾ ਨਾ ਆਵੇ। ਪਰ ਉਹਦੇ ਨਾਲ ਵੀ ਕਾਫੀ ਨੁਕਸਾਨ ਜਿਹੜਾ ਖਾਸ ਕਰਕੇ ਤੱਟ ਦੇ ਨਜ਼ਦੀਕ ਰਹਿੰਦੇ ਨੇ ਲੋਕ, ਉਹਨਾਂ ਦੇ ਉੱਤੇ ਜਿਹੜਾ ਆ ਉਹ ਹੋਵੇਗਾ, ਜ਼ਿਆਦਾ ਨੁਕਸਾਨ ਨਾ ਹੋਵੇ, ਇਸੇ ਦੀ ਜਿਹੜੀ ਆਪਾਂ ਅਰਦਾਸ ਕਰਦੇ ਹਾਂ। ਪਰ 7.5 ਤੀਬਰਤਾ ਦਾ ਜਿਹੜਾ ਇੱਕ ਭੂਚਾਲ ਹੁੰਦਾ ਆ ਉਹ ਬਹੁਤ ਹੀ ਭਿਆਨਕ ਜਿਹੜਾ ਆ ਉਹ ਮੰਨਿਆ ਜਾਂਦਾ ਆ ਜੀ। ਅਤੇ ਕੁਛ ਕੁ ਅਗਲੀਆਂ ਖਬਰਾਂ ਵੱਲ ਚਲੀਏ ਜੇ ਆਪਾਂ, ਕਹਿੰਦੇ ਤੇ US ਤੇ ਜਿਹੜਾ ਕੈਨੇਡਾ ਅਤੇ ਮੈਕਸੀਕੋ ਦਾ ਨਾਫਟਾ ਦਾ ਐਗਰੀਮੈਂਟ ਆ, ਅੱਜ ਜਿਹੜੀ ਆ ਮੋਸਟ ਪ੍ਰੋਬਬਲੀ ਲਾਸਟ ਡੇਟ ਹੀ ਹੈਗੀ ਆ ਵੀਕਐਂਡ ਤੋਂ ਪਹਿਲਾਂ ਜੀ। ਸੋ ਲੱਗਦਾ ਆ ਕਹਿੰਦੇ ਵੀ US ਵੀ ਕੈਨੇਡਾ ਤੋਂ ਬਿਨਾਂ ਹੀ ਜਿਹੜਾ ਆ ਮੈਕਸੀਕੋ ਦੇ ਨਾਲ ਜਿਹੜਾ ਐਗਰੀਮੈਂਟ ਕਰ ਲੈ। ਸੋ ਇਹ ਜਿਹੜਾ ਨਾਫਟਾ ਆ ਸ਼ਾਇਦ ਹਫਤਾ ਹੀ ਬਣ ਜਾਏ। ਹਾਂ ਬਿਲਕੁਲ ਇਹ ਆ, ਪਰ ਇਹਦੇ ਨਾਲ ਇਹ ਹੈਗਾ ਹਰਜੋਤ ਸਿੰਘ ਜੀ ਵੀ ਟਰੰਪ ਪ੍ਰਸ਼ਾਸਨ ਤਾਂ ਜ਼ਰੂਰ ਇਸ ਦੇ ਵਿੱਚ ਭਾਵੇਂ ਖੁਸ਼ ਹੋਵੇ, ਪਰ ਕਹਿੰਦੇ ਬਹੁਤ ਸਾਰੇ US ਲਾ ਮੇਕਰ ਆ ਉਹ ਇਸ ਚੀਜ਼ ਤੋਂ ਜਿਹੜੇ ਆ ਥੋੜ੍ਹੀ ਨਾਰਾਜ਼ਗੀ ਜਿਹੜੀ ਉਹਨਾਂ ਦੀ ਰਹਿਣਗੀ, ਕਿਉਂਕਿ ਬੜੇ ਲੰਮੇ ਸਮੇਂ ਤੋਂ ਕੈਨੇਡਾ ਦੇ ਨਾਲ ਇਹ ਜਿਹੜਾ ਸਮਝੌਤਾ ਚੱਲਦਾ ਆ ਰਿਹਾ ਆ। ਸੋ ਕਈ ਵਾਰੀ ਕਈ ਸਮਝੌਤਿਆਂ ਦੇ ਵਿੱਚ ਕਿਤੇ ਵਾਧਾ ਵੀ ਹੁੰਦਾ ਹੈ, ਕਿਤੇ ਘਾਟਾ ਵੀ ਹੁੰਦਾ ਆ। ਸੋ ਇਹ ਸਾਰਾ ਕੁਛ ਮਿਲ ਜੁਲ ਕੇ ਜਿਹੜਾ ਉਹ ਦੇਖਣਾ ਪੈਂਦਾ। ਇੱਕਦਮ ਪੂਰੀ ਵੀ ਜਿਹੜੀ ਕਹਿ ਲਓ ਵੀ ਤੰਦ ਜਿਹੜੀ ਉਹ ਵੱਢੀ ਨਹੀਂ ਜਾ ਸਕਦੀ। ਸੋ ਪਰ ਜੇ ਅੱਜ ਜਿਸ ਤਰੀਕੇ ਦੇ ਜਿਹੜੇ ਹਾਵ ਭਾਵ ਲੱਗ ਰਹੇ ਨੇ, ਤਾਂ ਕੈਨੇਡਾ ਦੇ ਨਾਲ ਕੋਈ ਸਮਝੌਤਾ ਹੋਣ ਦੀ ਗੁੰਜਾਇਸ਼ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਨੇ ਪਰਸੋਂ ਜਿਹੜੀ ਇੱਕ ਕਾਨਫਰੰਸ ਕੀਤੀ ਸੀ UN ਅਸੈਂਬਲੀ ਜਿਹੜੀ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਆ ਚੇਅਰ ਕਰਨ ਤੋਂ ਬਾਅਦ 'ਚ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਜਸਟਿਨ ਟਰੂਡੋ ਨੇ ਮੈਨੂੰ ਜਿਹੜਾ ਆ ਉਹ ਇੱਕ ਪ੍ਰਾਈਵੇਟ ਮੀਟਿੰਗ ਦੇ ਲਈ ਸੱਦਿਆ ਸੀਗਾ, ਪਰ ਮੈਂ ਮਨਾ ਕਰ ਦਿੱਤਾ ਆ। ਉੱਧਰ ਜਸਟਿਨ ਟਰੂਡੋ ਨੇ ਨਾਲ ਹੀ ਬਿਆਨ ਦਿੱਤਾ ਵੀ ਮੈਂ ਕਿਸੇ ਵੀ ਪ੍ਰਾਈਵੇਟ ਮੀਟਿੰਗ ਦੀ ਮੰਗ ਨਹੀਂ ਕੀਤੀ। ਅਤੇ ਰਾਸ਼ਟਰਪਤੀ ਟਰੰਪ ਜਿਹੜੇ ਹੈਗੇ ਨੇ, ਜੋ ਕਿ ਪਹਿਲਾਂ ਵੀ ਬਹੁਤ ਵਾਰੀ ਝੂਠ ਬੋਲਦੇ ਫੜੇ ਗਏ ਨੇ, ਬਹੁਤ ਐਵੇਂ ਉਲਝਲੂਲ ਗੱਲਾਂ ਵੀ ਕਰਦੇ ਰਹਿੰਦੇ ਨੇ, ਉਹ ਇਸ ਚੀਜ਼ ਦੇ ਵਿੱਚ ਝੂਠ ਬੋਲ ਰਹੇ ਨੇ। ਹੁਣ ਇਹ ਨਹੀਂ ਪਤਾ ਵੀ ਦੋਨਾਂ ਦੇ ਵਿੱਚੋਂ ਸੱਚਾ ਕੌਣ ਆ, ਕਿ ਦੋਨੋਂ ਹੀ ਆਪਣੇ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਅਤੇ ਵੀ ਸੱਚ ਕੌਣ ਬੋਲ ਰਿਹਾ ਅਤੇ ਝੂਠ ਕੌਣ ਬੋਲ ਰਿਹਾ, ਵੀ ਕਿੰਨੇ ਪ੍ਰਾਈਵੇਟ ਮੀਟਿੰਗ ਸੱਦੀ ਅਤੇ ਕਿੰਨੇ ਨਾ ਕੀਤੀ, ਕਿ ਸੱਦੀ ਹੀ ਨਹੀਂ ਗਈ। ਸੋ ਜਿਸ ਤਰੀਕੇ ਦਾ ਹਰਜੋਤ ਸਿੰਘ ਜੀ ਤਕਰਾਰ ਜਿਹੜਾ ਇਹਨਾਂ ਦੋਨਾਂ ਲੀਡਰਾਂ ਦੇ ਦਰਮਿਆਨ ਚੱਲ ਰਿਹਾ ਆ, ਲੱਗਦਾ ਨਹੀਂ ਅਸਰ ਨਹੀਂ ਲੱਗਦਾ ਵੀ ਕਿਸੇ ਤਰੀਕੇ ਦੀ ਜਿਹੜੀ ਕੋਈ ਟ੍ਰੇਡ ਡੀਲ ਆ ਜਿਹੜੀ ਇਹਨਾਂ ਦੋਨਾਂ ਦੇ ਦਰਮਿਆਨ ਹੋ ਸਕੇਗੀ ਜੀ। ਅਤੇ ਅਗਲੀ ਖਬਰ ਵੱਲ ਚਲੀਏ, ਜਿਹੜੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ ਜੈਰੀ ਬਰਾਊਨ, ਉਹਨਾਂ ਨੇ 2 ਬਿੱਲ ਜਿਹੜੇ ਆ ਉਹ ਰਿਜੈਕਟ ਕਰ ਦਿੱਤੇ, ਜਿਹਦੇ ਵਿੱਚ ਇਹ ਸੀ ਵੀ ਜਿਹੜੇ ਨੌਨ ਸਿਟੀਜ਼ਨ ਆ ਉਹ ਜਿਹੜੇ ਲੋਕਲ ਬੋਰਡਸ ਹੁੰਦੇ ਆ, ਜਿਸ ਤਰ੍ਹਾਂ ਪਲਾਨਿੰਗ ਕਮਿਸ਼ਨ ਆ, ਸਕੂਲ ਬੋਰਡ ਆ, ਉਹਨਾਂ ਦੇ ਉੱਤੇ ਉਹ ਇਲੈਕਸ਼ਨ ਲੜ ਸਕਦੇ ਹੋਣ। ਸੋ ਸਿਰਫ ਉਹ ਕਹਿੰਦੇ ਵੀ ਜਿਹੜੀ ਗਵਰਨੈਂਸ ਆ ਇਹ ਬਿਲੋਂਗ ਟੂ ਦਾ ਨੇਸ਼ਨਸ ਸਿਟੀਜ਼ਨਸ। ਸੋ ਇਹ ਹੋਣੀ ਵੀ ਚਾਹੀਦੀ ਆ ਵੀ ਜੇ ਕਿਤੇ ਪੋਲੀਟੀਕਲ ਕੋਈ ਵੀ ਜਿਹੜੀ ਹੈਗੀ ਆ ਉਹਦੇ ਲਈ ਸਿਟੀਜ਼ਨ ਹੋਣਾ ਬਹੁਤ ਜ਼ਰੂਰੀ ਆ। ਅਤੇ ਮੈਨੂੰ ਇਹ ਨਹੀਂ ਸਮਝ ਆਈ ਵੀ ਉਹ ਜਿਹੜੇ ਗ੍ਰੀਨ ਕਾਰਡ ਹੋਲਡਰ ਜਾਂ ਹੋਰ ਆ ਉਹ ਕਿਸ ਤਰ੍ਹਾਂ ਵੋਟ 'ਤੇ ਜਾ ਸਕਦੀ, ਜਦੋਂ ਕਿ ਉਹਨਾਂ ਕੋਲ ਤਾਂ ਵੋਟ ਦਾ ਹੱਕ ਕੋਈ ਨਹੀਂ ਹੈ।
ਹੈਰਾਨੀ ਦੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਉਹ ਬਿੱਲ ਪਾਸ ਹੋ ਕੇ ਗਵਰਨਰ ਤੱਕ ਪਹੁੰਚਿਆ ਹੈ ਜੀ। ਅਸੈਂਬਲੀਮੈਨ ਵੀ ਤਾਂ ਹੈਗੇ ਸੀਗੇ ਰਸਤੇ 'ਚ, ਸੈਨੇਟ ਵੀ ਸੀਗੀ, ਸੋ ਉਹਨਾਂ ਨੇ ਵੀ ਪਾਸ ਕੀਤਾ ਹੈ। ਕਿੱਦਾਂ ਪਾਸ ਹੋ ਗਿਆ, ਕਿਵੇਂ ਹੋਇਆ? ਸੋ ਲੋਕਾਂ ਦੇ ਇਹਦਾ ਮਤਲਬ ਕਿਤੇ ਨਾ ਕਿਤੇ ਕੰਸਟੀਚੁਐਂਸ ਜਿਹੜੇ ਆ ਉਹ ਚਾਹੁੰਦੇ ਆ ਵੀ ਇੱਦਾਂ ਦਾ ਜਿਹੜਾ ਉਹਨਾਂ ਨੂੰ ਅਖਤਿਆਰ ਜਿਹੜਾ ਮਿਲੇ, ਤੇ ਜਿਹੜੇ ਵੋਟਾਂ ਪਵਾਉਂਦੇ ਨੇ ਜਾਂ ਜਿਨ੍ਹਾਂ ਨੂੰ ਵੋਟਾਂ ਪਾ ਕੇ ਉੱਥੇ ਘੱਲਿਆ ਜਾਂਦਾ ਆ, ਉਹ ਵੀ ਇਹ ਇੱਛਾ ਜਿਹੜੀ ਰੱਖਦੇ ਹੋਣਗੇ। ਪਿੱਛੇ ਕੀ ਮਕਸਦ ਆ, ਕਿਵੇਂ ਇਹ ਚੀਜ਼ ਜਿਹੜੀ ਉਹ ਸੋਚ ਰਹੇ ਹੁਣ ਬੋਰਡਸ ਦੇ ਉੱਤੇ ਵੀ ਇਹਨਾਂ ਨੂੰ ਜਿਹੜਾ ਰੱਖਿਆ ਜਾਵੇ। ਪਰ ਆਈ ਥਿੰਕ ਇਹ ਕਿਤੇ ਨਾ ਕਿਤੇ ਜਿਹੜੇ ਗਵਰਨਰ ਦੀ ਵੀ ਇੱਥੇ ਫਿਰ ਸ਼ਲਾਘਾ ਕਰਨੀ ਬਣਦੀ ਆ ਵੀ ਉਹਨਾਂ ਨੇ ਇਸ ਚੀਜ਼ ਦੇ ਉੱਤੇ ਸਟੈਂਡ ਜਿਹੜਾ ਆ ਡੈਫੀਨੇਟਲੀ ਲਿਆ। ਤੇ ਦੂਸਰੇ ਪਾਸੇ ਫਿਰ ਇਹ ਵੀ ਲੱਗਦਾ ਹੈ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਇਹ ਤਾਂ ਇਲੀਗਲ ਲੋਕ ਜਾਂ ਅਨਡਾਕੂਮੈਂਟਡ ਲੋਕ ਇੱਥੇ ਵੋਟਾਂ ਪਾਈ ਜਾਂਦੇ ਆ, ਤੇ ਇਹ ਜਿਹੜਾ ਬਿੱਲ ਆ ਇਹ ਕਹਿੰਦੇ SV 174 ਬਿੱਲ ਸੀਗਾ, ਤੇ ਜੇ ਇਹ ਕੈਲੀਫੋਰਨੀਆ 'ਚ ਪਾਸ ਹੋ ਜਾਂਦਾ ਵੀ ਜਿਹਦੇ ਨਾਲ ਚਾਹੇ ਤੁਸੀਂ ਲੀਗਲ ਰੈਜ਼ੀਡੈਂਟ ਆ ਜਾਂ ਅਨਡਾਕੂਮੈਂਟਡ ਇਮੀਗਰੈਂਟ ਆ, ਤੁਸੀਂ ਲੋਕਲ ਤੇ ਸਟੇਟ ਬੋਰਡਸ ਤੇ ਸਰਵ ਕਰ ਸਕਦੇ ਆ, ਤੇ ਇਹ ਅਮਰੀਕਾ ਦੀ ਪਹਿਲੀ ਸਟੇਟ ਹੋਣੀ ਸੀ। ਸੋ ਇਸ ਕਰਕੇ ਜਿਹੜੇ ਗਵਰਨਰ ਬਰਾਊਨ ਆ ਉਹਨਾਂ ਨੇ ਇਸ ਬਿੱਲ ਨੂੰ ਟਰਨ ਡਾਊਨ ਕਰਤਾ, ਤੇ ਦੂਸਰਾ ਬਿੱਲ ਸੇਮ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜਾ ਉਹਨਾਂ ਨੇ ਟਰਨ ਡਾਊਨ ਕੀਤਾ ਹੈਗਾ। ਜਿਸ ਤਰ੍ਹਾਂ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੱਸਦੇ ਆ ਰਹੇ ਆ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲੋਕਲ ਪੁਲਿਸ ਆ ਜਾਂ ਹੋਰ ਆਰਗੇਨਾਈਜੇਸ਼ਨ ਉਹ ਟਰਾਈ ਕਰ ਰਹੀਆਂ ਵੀ ਜਿਹੜੇ ਆਈਸ ਵਾਲੇ ਆ ਉਹ ਜਾ ਕੇ ਕੋਰਟ ਹਾਊਸਸ ਦੇ ਵਿੱਚੋਂ ਅਰੈਸਟ ਨਾ ਕਰ ਸਕਣ। ਸੋ ਉਹ ਬਿੱਲ ਵੀ ਸੀਗਾ। ਉਸ ਬਿੱਲ ਦੇ ਉੱਤੇ ਵੀ ਜਿਹੜੀ ਆ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ ਨਾ ਕਰ ਦਿੱਤੀ ਆ। ਉਹ ਕਹਿੰਦੇ ਵੀ ਜੇ ਆਈਸ ਵਾਲੇ ਅਰੈਸਟ ਕਰਨਾ ਚਾਹੁੰਦੇ ਆ ਕਿਸੇ ਵੀ ਕ੍ਰਿਮੀਨਲ ਨੂੰ ਕੋਰਟ ਹਾਊਸ 'ਚ ਜਾ ਕੇ, ਤੇ ਉਹ ਕਰ ਸਕਦੇ ਹੈਗੇ ਆ। ਸੋ ਉਹਦੇ ਉੱਤੇ ਵੀ ਜਿਹੜੀ ਆ ਉਹਨਾਂ ਨੇ ਉਸ ਬਿੱਲ ਨੂੰ ਵੀਟੋ ਕਰ ਦਿੱਤਾ ਆ। ਜੀ ਬਿਲਕੁਲ, ਤਾਂ ਹੀ ਮੈਂ ਕਹਾਂ ਫੌਕਸ ਨਿਊਜ਼ ਦੇ ਉੱਤੇ ਅੱਜ ਕਾਫੀ ਉਹਨਾਂ ਦੀ ਵੱਡੀ ਫੋਟੋ ਜਿਹੜੀ ਆ ਉਹ ਨਜ਼ਰ ਆ ਰਹੀ ਸੀਗੀ, ਕਿਉਂਕਿ ਇਹ ਉਹਨਾਂ ਦੇ ਹੱਕ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਨਜ਼ਰ ਆ ਰਹੀਆਂ ਨੇ। ਸੋ ਇਹ ਗੱਲਾਂ ਹੈਗੀਆਂ। ਤੇ ਬਾਕੀ ਇੱਕ ਹੋਰ ਜਿਹੜਾ ਬਿੱਲ ਆਪਣਾ ਉੱਥੇ ਲਟਕਿਆ ਪਿਆ ਉਹ ਵੀ ਆਪਣੇ ਸਰੋਤਿਆਂ ਨੂੰ ਜਿਹੜਾ ਯਾਦ ਦਵਾ ਦਈਏ, ਜਿਹੜਾ ਬਾਈਲਿੰਗੁਅਲ ਸਰਵਿਸਿਜ਼ ਵਾਲਾ, ਉਸ ਦੇ ਵਿੱਚ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ। ਉਹਦੇ ਵਿੱਚ ਤਾਂ ਹਰ ਇੱਕ ਨੂੰ ਜਿਹੜੀ ਸਹੂਲਤ ਹੋਵੇਗੀ, ਚਾਹੇ ਉਹ ਸਿਟੀਜ਼ਨ ਆ ਚਾਹੇ ਨਾਨ ਸਿਟੀਜ਼ਨ ਆ, ਕਿਉਂਕਿ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਸਰਕਾਰ ਦੀਆਂ ਆ ਉਹ ਗ੍ਰੀਨ ਕਾਰਡ ਹੋਲਡਰ ਨੂੰ ਵੀ ਆ, ਉਹ ਵਰਕ ਪਰਮਿਟ ਵਾਲੇ ਨੂੰ ਵੀ ਆ, ਉਹ ਸਿਟੀਜ਼ਨ ਨੂੰ ਵੀ ਆ, ਉਹ ਜਿਹੜੇ ਇੱਥੋਂ ਦੇ ਜਿਹੜੇ ਪੱਕੇ ਇਮੀਗਰੈਂਟ ਜਿਹੜੇ ਹੋ ਚੁੱਕੇ ਨੇ। ਸੋ ਜਿਹੜਾ ਬਿੱਲ AB 3179 ਆ ਉਸ ਦੇ ਉੱਤੇ ਉਸ ਨੂੰ ਜਿਹੜਾ ਲਾਅ ਬਣਾਉਣ ਦੇ ਲਈ ਗਵਰਨਰ ਜੈਰੀ ਬਰਾਊਨ ਦੇ ਆਫਿਸ ਦੇ ਵਿੱਚ ਜ਼ਰੂਰ ਜਿਹੜੀ ਆ ਤੁਸੀਂ ਕਾਲ ਕਰੋ। ਇਹਦੇ ਨਾਲ ਇਹ ਹੋਊਗਾ ਵੀ ਜਿੱਥੇ ਵੀ 3% ਤੋਂ ਵੱਧ ਇੱਕ ਬੋਲੀ ਬੋਲਣ ਵਾਲੇ ਲੋਕ ਹੋਣਗੇ ਤਾਂ ਉੱਥੇ ਫਿਰ ਸਰਕਾਰ ਨੂੰ ਆਪੋ ਆਪਣੇ ਜਿਹੜੀਆਂ ਸਹੂਲਤਾਂ ਜਿੱਥੇ ਪ੍ਰਦਾਨ ਕਰਦੇ ਉੱਥੇ ਪੰਜਾਬੀ ਬੋਲਣ ਵਾਲੇ ਬੰਦੇ ਜਿਹੜੇ ਆ ਉਹ ਉਹਨਾਂ ਨੂੰ ਪ੍ਰਦਾਨ ਕਰਨੇ ਪੈਣਗੇ, ਜਿਹਦੇ ਨਾਲ ਆਪਣੇ ਲੋਕਾਂ ਨੂੰ ਇੱਕ ਇੰਪਲੋਇਮੈਂਟ ਦਾ ਮੌਕਾ ਵੀ ਜਿਹੜਾ ਆ ਉਹ ਮਿਲੂਗਾ ਬਾਈਲਿੰਗੁਅਲ ਜਿਹੜਾ ਆ ਉਸ ਦੇ ਨਾਲ। ਤੇ ਨਾਲ ਦੇ ਨਾਲ ਹਰਜੋਤ ਸਿੰਘ ਜੀ ਆਪਣੇ ਜਿਹੜੇ ਲੋਕ ਨਵੇਂ ਆਉਂਦੇ ਨੇ ਜਾਂ ਬਜ਼ੁਰਗ ਨੇ ਜਿਹੜੇ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ, ਉਹ ਜਿਹੜੇ ਜ਼ਰੂਰ ਉਹਨਾਂ ਨੂੰ ਸਹੂਲਤ ਹੋਵੇਗੀ। ਦੇਖੋ ਜਿਨ੍ਹਾਂ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਵੀ ਆ ਉਹ ਉਹਨਾਂ ਲੋਕਾਂ ਦੀ ਮਦਦ ਦੇ ਲਈ, ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਦੀ ਮਦਦ ਦੇ ਲਈ ਵੀ ਜ਼ਰੂਰ ਇਸ ਬਿੱਲ ਨੂੰ ਲਾਅ ਬਣਾਉਣ ਦੇ ਲਈ ਗਵਰਨਰ ਜੈਰੀ ਬਰਾਊਨ ਦੇ ਆਫਿਸ ਦੇ ਵਿੱਚ ਕਾਲ ਕਰਨ। ਤੇ ਫੋਨ ਨੰਬਰ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨ ਦੇ ਲਈ ਆ 916 445 2841 916 445 2841। ਸੋ ਲਗਾਤਾਰ ਰੋਜ਼ ਕਿਸੇ ਨਾ ਕਿਸੇ ਬਿੱਲ ਦੇ ਉੱਤੇ ਸਾਈਨ ਕਰ ਰਹੇ ਆ ਜਾਂ ਵੀਟੋ ਕਰ ਰਹੇ ਆ। ਸੋ ਹਰ ਇੱਕ ਨੂੰ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਆ ਉਹ ਗਰਮੈਸ਼ ਜਿਹੜੀ ਦਿਖਾਉਣੀ ਚਾਹੀਦੀ ਆ, ਕਿਉਂਕਿ ਇਸ ਤੋਂ ਪਹਿਲਾਂ ਠੰਡੇ ਬਸਤੇ 'ਚ ਪਵੇ ਤਾਂ ਫਿਰ ਇਹ ਜੱਦੋਜਹਿਦ ਲੰਬੀ ਆ ਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਜੱਦੋਜਹਿਦ ਦੁਬਾਰਾ ਕਰਨੀ ਪਊਗੀ। ਫਿਰ ਕੀ ਪਤਾ ਇਸ ਵਾਰ ਕਿਹੜੇ ਬੰਦੇ ਚੁਣ ਕੇ ਜਿਹੜੇ ਨਵੇਂ ਆਉਣਗੇ ਜਾਂ ਜਿਹੜੇ ਕੀ ਪੁਰਾਣੇ ਰਹਿਣਗੇ, ਕੀ ਉਹ ਉਹਨਾਂ ਦੇ ਹੱਕ ਵਿੱਚ ਵੋਟ ਪਾਉਣਗੇ ਜਾਂ ਨਹੀਂ ਪਾਉਣਗੇ ਬਾਅਦ ਦੇ ਵਿੱਚ ਇਸ ਬਿੱਲ ਨੂੰ ਗਵਰਨਰ ਡੈਸਕ ਤੱਕ ਪਹੁੰਚਾਉਣ ਦੇ ਲਈ, ਤੇ ਕਿਹੜੇ ਨਵੇਂ ਗਵਰਨਰ ਹੋਣਗੇ ਉਹਨਾਂ ਦਾ ਕੀ ਇਸ ਚੀਜ਼ ਦੇ ਪ੍ਰਤੀ ਰਵੱਈਆ ਹੋਊਗਾ। ਇਹਦੇ ਨਾਲ ਫਾਇਦਾ ਜਿਹੜਾ ਬਹੁਤ ਸਾਰੀਆਂ ਉਹਨਾਂ ਮਾਈਨੋਰਟੀ ਕਮਿਊਨਿਟੀਜ਼ ਨੂੰ ਹੋਊਗਾ, ਜਿਨ੍ਹਾਂ ਦੀ ਖਾਸ ਕਰਕੇ ਬਜ਼ੁਰਗਾਂ ਨੂੰ ਜਾਂ ਜਿਹੜੇ ਨਵੇਂ ਆਏ ਇਮੀਗਰੈਂਟਸ ਆ ਉਹਨਾਂ ਨੂੰ ਜਿਹੜੀਆਂ ਕਈ ਚੀਜ਼ਾਂ ਦੇ ਵਿੱਚ ਆਪਣੀ ਗੱਲਬਾਤ ਕਰਨ ਦੇ ਵਿੱਚ ਜਿਹੜੀ ਮੁਸ਼ਕਿਲ ਕਿਤੇ ਨਾ ਕਿਤੇ ਜਿਹੜੀ ਆਉਂਦੀ ਆ ਭਾਸ਼ਾ ਦੇ ਕਰਦਿਆਂ। ਸੋ ਇਸ ਜ਼ਰੂਰ ਬਿੱਲ ਨੂੰ ਲਾਅ ਬਣਾਉਣ ਦੇ ਲਈ, ਕਾਨੂੰਨ ਬਣਾਉਣ ਦੇ ਲਈ ਗਵਰਨਰ ਜੈਰੀ ਬਰਾਊਨ ਉਹਨਾਂ ਦੇ ਆਫਿਸ ਦੇ ਵਿੱਚ 916 445 2841 916 445 2841 ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਕਹੋ ਵੀ ਪਲੀਜ਼ ਸਾਈਨ ਬਿੱਲ AB 3179 ਇਨਟੂ ਲਾਅ। ਜੇ ਇਸ ਤਰੀਕੇ ਦੇ ਨਾਲ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਜਦੋਂ ਤੁਸੀਂ ਸਾਰਿਆਂ ਨੇ ਕਾਲਾਂ ਕੀਤੀਆਂ ਸੀ, ਉਸ ਤਰੀਕੇ ਦੇ ਨਾਲ ਹੀ ਦੁਬਾਰਾ ਜਿਹੜੀਆਂ ਸਾਰਿਆਂ ਨੂੰ ਕਾਲਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਤੇ ਜ਼ਰੂਰ ਦੱਸਿਓ ਵੀ ਕਿੰਨੇ ਆਲਰੇਡੀ ਜਿਹੜੀ ਕਾਲ ਕਰ ਵੀ ਦਿੱਤੀ ਹੈ। ਜੇ ਆਲਰੇਡੀ ਕੀਤੀ ਵੀ ਹੈ ਕਾਲ, ਤੁਸੀਂ ਦੁਬਾਰਾ ਵੀ ਕਾਲ ਕਰਕੇ ਉਹਨਾਂ ਨੂੰ ਇਸ ਚੀਜ਼ ਦੇ ਪ੍ਰਤੀ ਹੰਗਾਰਾ ਭਰਨ ਦੇ ਲਈ ਆਖ ਸਕਦੇ ਹੋ।
ਜੀ। ਸੋ ਬਿਲਕੁਲ ਬਹੁਤ ਜ਼ਰੂਰੀ ਆ। ਫਿਰ ਪਤਾ ਕੀ ਆ, ਇਹ ਜਿਹੜੇ ਸਾਡੇ ਗਵਰਨਰ ਹੈਗੇ ਜੈਰੀ ਬਰਾਊਨ ਕੈਲੀਫੋਰਨੀਆ ਦੇ, ਇਹਨਾਂ ਦੀ ਲਾਸਟ ਟਰਮ ਆ। ਸੋ ਜਨਵਰੀ ਦੇ ਵਿੱਚ ਜਿਹੜੇ ਨਵੇਂ ਗਵਰਨਰ ਨੇ ਇਲੈਕਟ ਹੋ ਜਾਣਾ ਨਵੰਬਰ ਇਲੈਕਸ਼ਨ ਦੇ ਵਿੱਚ, ਅਤੇ ਉਹਨਾਂ ਨੇ ਆਪਣਾ ਆਫਿਸ ਟੇਕ ਓਵਰ ਕਰ ਲੈਣਾ। ਅਤੇ ਜੇ ਗਵਰਨਰ ਜੈਰੀ ਬਰਾਊਨ ਤੋਂ ਇਹ ਸਾਈਨ ਨਾ ਹੋਏ ਦੁਬਾਰਾ, ਕੀ ਫਿਰ ਇਸ ਨੂੰ ਫਾਈਟ ਕਰਨਾ ਬੜਾ ਔਖਾ ਆ, ਕਿਉਂਕਿ ਅਸੈਂਬਲੀ 'ਚ ਜਾਂਦਾ ਆ, ਅਸੈਂਬਲੀ ਤੋਂ ਬਾਅਦ ਸੈਨੇਟ ਤੋਂ ਬਾਅਦ ਗਵਰਨਰ ਦੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਸੱਚਮੁੱਚ ਹੀ ਤੁਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ, ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬੀ ਮਾਂ ਬੋਲੀ, ਚਾਹੇ ਤੁਹਾਡੀ ਜਿਹੜੀ ਵੀ ਮਾਂ ਬੋਲੀ ਹੈਗੀ ਆ, ਤਾਮਿਲ ਆ, ਕੋਈ ਵੀ ਆ, ਕੰਨੜ ਆ, ਕੋਈ ਵੀ ਹਿੰਦੀ ਆ, ਅਤੇ ਤੁਸੀਂ ਪਲੀਜ਼ ਕਾਲ ਕਰੋ ਗਵਰਨਰ ਦੇ ਆਫਿਸ, ਕਿਉਂਕਿ ਅਸੈਂਬਲੀ 'ਚੋਂ ਜਨੈਨੀ ਮਸਲੀ ਪਾਸ ਹੋ ਚੁੱਕਾ ਆ, ਸੈਨੇਟ 'ਚੋਂ ਜਨੈਨੀ ਮਸਲੀ ਪਾਸ ਹੋ ਚੁੱਕਾ ਆ, ਅਤੇ ਹੁਣ ਜਿਹੜਾ ਗਵਰਨਰ ਆ ਉਹੀ ਇਹਦੀ ਜਿਹੜੀ ਆ ਵੇਟ ਕਰ ਰਿਹਾ ਸਾਈਨ ਕਰਨ ਦੀ। ਸੋ ਪਲੀਜ਼ ਕੋਈ ਵੀ ਜਿਹੜਾ ਆਪਣਾ ਪੰਜਾਬੀ ਭੈਣ ਭਰਾ ਆ ਉਸ ਆਫਿਸ ਦੇ ਵਿੱਚ ਉਹਨਾਂ ਦੇ ਕਾਲ ਕਰਨ ਤੋਂ ਬਿਨਾਂ ਨਾ ਰਹੇ। ਕਾਲ ਕਰਕੇ ਸਿਰਫ ਇਹੀ ਆਪਾਂ ਕਹਿਣਾ ਆ ਵੀ ਪਲੀਜ਼ ਅਸੀਂ ਸਪੋਰਟ ਕਰਦੇ ਹਾਂ AV 3179 ਨੂੰ, ਅਤੇ ਆਈ ਰਿਕੁਐਸਟ ਗਵਰਨਰ ਬਰਾਊਨ ਟੂ ਮੇਕ ਦਿਸ ਲਾ ਪੋਸੀਬਲ, ਹੈ ਨਾ। ਅਤੇ ਸੋ ਵੀ ਇਹ ਜਿਹੜਾ ਲਾ ਆ ਬਣ ਜਾਏ ਅਤੇ ਇਹ ਸਾਈਨ ਕਰਦਾ ਹੈ। ਸੋ ਇਹ ਬਹੁਤ ਜ਼ਰੂਰੀ ਹੈਗਾ ਆ। ਸੋ ਇਹਦੇ ਨਾਲ ਜਿਹੜਾ ਆ ਕੀ ਤੁਸੀਂ ਅਪਡੇਟ ਕਰਨਾ ਚਾਹੁੰਦੇ ਕੁਛ? ਬਿਲਕੁਲ ਹਰਜੋਤ ਸਿੰਘ ਜੀ, ਇਨਫੈਕਟ ਜਿਹੜੀ ਇਸ ਦੇ ਵਿੱਚ ਪ੍ਰਤੀ ਮਾੜੀ ਖਬਰ ਹੀ ਜਿਹੜੀ ਆਈ ਆ, ਹੁਣੇ ਕਿਸੇ ਇੱਕ ਵੀਰ ਨੇ ਵੀ ਕਾਲ ਕੀਤੀ, ਅਤੇ ਨਾਲ ਹੀ ਮੈਂ ਬਿੱਲ ਦੀ ਹਿਸਟਰੀ ਵੀ ਚੈੱਕ ਕਰ ਰਿਹਾ। ਗਵਰਨਰ ਨੇ ਇਸ ਨੂੰ ਵੀ ਵੀਟੋ ਜਿਹੜਾ ਆ ਉਹ ਕਰ ਦਿੱਤਾ ਆ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਇਸ ਦੇ ਬਾਰੇ ਜਿਹੜੀ ਖਬਰ ਕੋਈ ਬਹੁਤੀ ਅੱਗੇ ਆਈ ਨਹੀਂ, ਅਤੇ ਹੁਣੇ ਜਿਨ੍ਹਾਂ ਨੇ ਕਾਲ ਕਰਕੇ ਵੀ ਦੱਸਿਆ, ਕਹਿੰਦੇ ਵੀ ਆਲਰੇਡੀ ਗਵਰਨਰ ਆ ਉਹਨਾਂ ਨੇ ਇਸ ਨੂੰ ਵੀਟੋ ਕਰ ਦਿੱਤਾ। ਸੋ ਕਾਫੀ ਹਰਜੋਤ ਸਿੰਘ ਜੀ ਹੁਣ ਅੱਗੇ ਜਦੋਜਹਿਦ ਜਿਹੜੀ ਹੈ ਇਸ ਦੇ ਪ੍ਰਤੀ ਜਿਹੜੀ ਵੱਧ ਜਾਊਗੀ, ਪਰ ਫਿਰ ਵੀ ਆਪਾਂ ਜਿਹੜੇ ਰੂਡੀ ਸੈਲਸ ਹੈਗੇ ਆ ਉਹਨਾਂ ਦਾ ਆਪਾਂ ਧੰਨਵਾਦ ਜਿਹੜਾ ਜ਼ਰੂਰ ਕਰਦੇ ਵੀ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਤੱਕ ਜਿਹੜਾ ਆ ਉਹ ਲੈ ਕੇ ਆਂਦਾ ਆ। ਅਤੇ ਹੁਣ ਇਹ ਆ ਵੀ ਅਗਲੀ ਵਾਰੀ ਜਿਹੜਾ ਆ ਇਸ ਦੇ ਵਿੱਚ ਕਾਫੀ ਲੰਮੀ ਚੌੜੀ ਜਿਹੜੀ ਦੌੜ ਹੋਊਗੀ, ਪਰ ਇਹ ਇੱਕ ਜਿਹੜੀ ਜ਼ਰੂਰ ਗੱਲ ਰਹੀ ਆ ਵੀ ਗਵਰਨਰ ਨੇ ਇਸ ਨੂੰ ਜਿਹੜਾ ਵੀਟੋ ਕਰ ਦਿੱਤਾ। ਕਾਫੀ ਜਿਹੜਾ ਚੁੱਪ ਚਪੀਤੇ ਜਿਹੜਾ ਆ ਉਹ ਕੰਮ ਹੋਇਆ ਆ, ਇਸ ਦੇ ਬਾਰੇ ਜਿਹੜੀ ਬਹੁਤੀ ਅੱਗੇ ਗੱਲ ਜਿਹੜੀ ਆ ਉਹ ਨਹੀਂ ਆਈ, ਪਰ ਇਹ ਚਲੋ ਠੀਕ ਆ। ਸਾਰਿਆਂ ਨੇ ਜਿਨ੍ਹਾਂ ਨੇ ਵੀ ਕਾਲਾਂ ਕੀਤੀਆਂ ਉਹਨਾਂ ਦਾ ਧੰਨਵਾਦ, ਪਰ ਰੂਡੀ ਸੈਲਸ ਦਾ, ਜਕਾਰਾ ਵਾਲਿਆਂ ਦਾ, ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਹੁਣੇ ਹੀ ਜਿਹੜੀ ਆ ਇੱਕ ਖਬਰ ਜਿਹੜੀ ਆ ਰਹੀ ਆ ਵੀ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ ਜਿਹੜਾ ਇਹ ਬਿੱਲ ਆ AB 3179 ਉਸ ਨੂੰ ਵੀਟੋ ਕਰ ਦਿੱਤਾ, ਜਿੱਦਾਂ ਆਪਾਂ ਦੂਜੇ ਵੀਟੋ ਦੀ ਹੁਣੇ ਜਿਹੜੀ ਆਪਾਂ ਖਬਰ ਦੱਸ ਰਹੇ ਸੀਗੇ। ਸੋ ਕਿਤੇ ਨਾ ਕਿਤੇ ਇਹ ਵੀ ਆਪਾਂ ਕਹਿ ਸਕਦੇ ਵੀ ਜਿਹੜਾ ਪ੍ਰੋ ਇਮੀਗ੍ਰੈਂਟ ਇੱਕ ਹਿਸਾਬ ਦੇ ਨਾਲ ਇਹ ਬਿੱਲ ਹੋਣਾ ਸੀਗਾ, ਉਸ ਨੂੰ ਇਹਨਾਂ ਨੇ ਇਹ ਵੀਟੋ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਦੇਖੋ, ਮੈਂ ਤਾਂ ਪਹਿਲੇ ਦਿਨ ਤੋਂ ਹੀ ਸ਼ੱਕ ਕਰ ਰਿਹਾ ਸੀ ਵੀ ਜਿਹੜਾ ਇਹ ਗਵਰਨਰ ਹੈਗਾ ਇਹ ਬੜਾ ਐਂਟੀ ਹੈਗਾ, ਖਾਸ ਕਰਕੇ ਸਿੱਖਾਂ ਦੇ। ਮੈਂ ਓਪਨਲੀ ਕਹਿੰਦਾ ਆ, ਰੇਡੀਓ ਤੇ ਹਮੇਸ਼ਾ ਅੱਗੇ ਵੀ ਕਹਿੰਦਾ ਰਿਹਾ, ਅਤੇ ਸਭ ਤੋਂ ਵੱਧ ਅਨਫੋਰਚੂਨੇਟਲੀ ਜਿਹੜੇ ਸਿੱਖ ਹੀ ਇਹਨੂੰ ਸਪੋਰਟ ਕਰਦੇ ਆ, ਫੰਡ ਰੇਜ਼ਿੰਗ ਕਰਦੇ ਆ। ਇਹ ਆਪਾਂ ਉੱਦਾਂ ਹੀ ਜਬਲੀਆਂ ਮਾਰ ਕੇ ਨਹੀਂ ਕਹਿ ਰਹੇ, ਇਹ ਕਹਿ ਰਹੇ ਆ ਆਪਾਂ ਉਹਦੀ ਬੈਕ ਹਿਸਟਰੀ ਦੇਖੀ ਆ। ਸਭ ਤੋਂ ਪਹਿਲਾਂ ਰੋਜ਼ਵਿਲ ਸੈਕਰਾਮੈਂਟੋ ਏਰੀਏ ਦੇ ਵਿੱਚ ਇੱਕ ਦਸਤਾਰਧਾਰੀ ਸਿੱਖ ਕਰੈਕਸ਼ਨਲ ਆਫਿਸਰ ਇਲੈਕਟ ਹੋਇਆ ਸੀ, ਉਹਨੂੰ ਸਿਲੈਕਟ ਕੀਤਾ ਗਿਆ ਸੀ। ਜਦੋਂ ਉਹ ਜੌਬ ਜੁਆਇਨ ਕਰਨ ਗਿਆ ਉਸ ਟਾਈਮ ਦੇ ਉੱਤੇ ਜਿਹੜੀਆਂ ਯੂਨੀਅਨ ਸੀਆਂ ਉਹਨਾਂ ਨੇ ਉਹਦਾ ਜਿਹੜਾ ਆ ਪ੍ਰੋਟੈਸਟ ਕੀਤਾ ਵੀ ਨਹੀਂ ਜੀ, ਪੱਗ ਵਾਲਾ ਬੰਦਾ, ਦਾੜੀ ਵਾਲਾ ਬੰਦਾ ਕਰੈਕਸ਼ਨਲ ਆਫਿਸਰ ਨਹੀਂ ਬਣ ਸਕਦਾ ਹੈਗਾ। ਸੋ ਉਹਨੂੰ ਆਫਿਸ ਦੀ ਜੌਬ ਦਿੱਤੀ ਗਈ। ਉਹ 4 ਸਾਲ ਕੇਸ ਲੜਿਆ ਅਤੇ 22 ਆਰਗੇਨਾਈਜੇਸ਼ਨਾਂ ਨੇ ਉਹਦੇ ਹੱਕ ਦੇ ਵਿੱਚ ਕੇਸ ਲੜਿਆ, ਜਿਹਦੇ 'ਚ ACLU ਸੀ, ਅਮਰੀਕਨ ਸਿਵਲ ਲਿਬਰਟੀ ਯੂਨੀਅਨ ਸੀ, ਹੋਰ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਪਈ ਕਾਹਤੇ ਨਹੀਂ ਇਹ ਹੱਕ ਹੋਣਾ ਚਾਹੀਦਾ। ਅਤੇ ਉਸ ਟਾਈਮ ਦੇ ਉੱਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਸੀ, ਅਤੇ ਉਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਕਮਲਾ ਹੈਰਿਸ ਸੀ, ਜਿਨ੍ਹਾਂ ਨੂੰ ਹੁਣ ਵੀ ਬਹੁਤ ਸਾਰੇ ਆਪਣੇ ਪੰਜਾਬੀ ਸਪੋਰਟ ਕਰਦੇ ਆ, ਉਸ ਨੇ ਕੇਸ ਇਹ ਅਗੇਂਸਟ ਲੜਿਆ ਸੀ ਸਿੱਖ ਦੇ ਵੀ ਨਹੀਂ, ਇਹ ਜਿਹੜਾ ਆ ਦਸਤਾਰਧਾਰੀ ਸਿੱਖ ਕਰੈਕਸ਼ਨਲ ਆਫਿਸਰ ਜੇਲ੍ਹਾਂ 'ਚ ਨਹੀਂ ਹੋਣਾ ਚਾਹੀਦਾ। ਪਰ ਆਫਟਰ ਲੇਟਰ ਔਨ ਉਹ ਕੇਸ ਜਿਹੜਾ ਵਿਨ ਹੋ ਗਿਆ ਸੀ, ਅਤੇ ਫਿਰ ਉਹ ਹੁਣ ਜਿਹੜਾ ਬੰਦਾ ਆ ਆਪਣਾ ਦਸਤਾਰਧਾਰੀ ਸਿੱਖ ਉਹ ਕਰੈਕਸ਼ਨਲ ਆਫਿਸਰ ਆ। ਸੋ AB 3179 ਦੇ ਉੱਤੇ ਜ਼ਰੂਰ ਆਪਾਂ ਡਿਟੇਲ ਦੇ ਵਿੱਚ ਮੈਂ ਸਰਚ ਤਾਂ ਕਾਫੀ ਕੀਤਾ, ਹਜੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਖਬਰ ਸ਼ੋ ਨਹੀਂ ਹੋ ਰਹੀ, ਪਰ ਜਿਸ ਤਰ੍ਹਾਂ ਸਾਨੂੰ ਕਿਸੇ ਨੇ ਦੱਸਿਆ ਜੋ ਵੀ ਅਪਡੇਟ ਨਹੀਂ ਹਿਸਟਰੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਆ ਰਿਹਾ ਵੀ ਵੀਟੋ ਜਿਹੜਾ ਗਵਰਨਰ ਦੇ ਦੁਆਰਾ ਜਿਹੜਾ ਕਰ ਦਿੱਤਾ ਗਿਆ। ਸੋ ਰਾਈਟ ਨਾਓ ਹੁਣ ਕਾਲ ਜਿਹੜਾ ਦੁਬਾਰਾ ਕਰਨ ਦੇ ਲਈ ਜਿਹੜੀ ਉੱਥੇ ਜ਼ਰੂਰਤ ਜਿਹੜੀ ਉਹ ਨਹੀਂ ਹੈਗੀ। ਸੋ ਬਾਕੀ ਇਹ ਆ, ਦੇਖੋ ਯੂਨੈਨਿਮਸਲੀ ਹਰ ਜਗ੍ਹਾ ਤੋਂ ਜਿਹੜਾ ਉਹ ਉੱਦਾਂ ਪਾਸ ਹੁੰਦਾ ਰਿਹਾ
ਆ, ਪਰ ਗਵਰਨਰ ਨੇ ਕਿਉਂ ਵੀਟੋ ਕੀਤਾ, ਇਸ ਦੇ ਉੱਤੇ ਪਿੱਛੇ ਕੀ ਤਰਕ ਦਿੱਤਾ ਆ, ਉਹ ਜਿਹੜਾ ਉਸ ਦੇ ਬਾਰੇ ਜਿਹੜੀ ਆ ਕੋਈ ਜਾਣਕਾਰੀ ਆ ਉਹ ਅਜੇ ਤੱਕ ਜਿਹੜੀ ਮੌਜੂਦ ਨਹੀਂ ਆ। ਪਰ ਹਾਂ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਜਿਹੜੀ ਇਸ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਚਲੋ ਜਿੱਦਾਂ ਵੀ ਕੋਈ ਹੋਰ ਇਸ ਦੇ ਉੱਤੇ ਅਪਡੇਟ ਹੋਈ ਤੇ ਆਪਾਂ ਜਿਹੜੇ ਰੂਡੀ ਸੈਲਸ ਉਹਨਾਂ ਨੂੰ ਵੀ ਪੁੱਛਣ ਦੀ ਜਿਹੜੀ ਆ ਜ਼ਰੂਰ ਕੋਸ਼ਿਸ਼ ਇਸ ਦੇ ਪ੍ਰਤੀ ਜਿਹੜੀ ਉਹ ਕਰਾਂਗੇ। ਤੇ ਪਰ ਫਿਰ ਵੀ ਸਾਰੇ ਜਾਣੇ ਜਿਨ੍ਹਾਂ ਨੇ ਵੀ ਇਸ ਨੂੰ ਜਿਹੜਾ ਲਾਗੂ ਕਰਵਾਉਣ ਦੇ ਵਿੱਚ ਕੋਸ਼ਿਸ਼ ਕੀਤੀ, ਸਾਰੇ ਹੀ ਜਿਹੜੇ ਆ ਉਹ ਵਧਾਈ ਦੇ ਪਾਤਰ ਨੇ। ਕਿਤੇ ਨਾ ਕਿਤੇ ਆਪਾਂ ਇੱਕ ਚੀਜ਼ ਜਿਹੜੀ ਜ਼ਰੂਰ ਹਰਜੋਤ ਸਿੰਘ ਜੀ ਹੋਈ ਆ ਵੀ ਸਾਰੇ ਜਾਣੇ ਇਕੱਠੇ ਹੋਏ ਸੀ ਇਸ ਚੀਜ਼ ਦੇ ਵਿੱਚ, ਤੇ ਮੁੜ ਕੇ ਦੁਬਾਰਾ ਜਿਹੜਾ ਹਮਲਾ ਇਸ ਚੀਜ਼ ਦੇ ਪ੍ਰਤੀ ਮਾਰਨਾ ਹੀ ਜਿਹੜਾ ਉਹ ਪੈਣਾ ਹੈਗਾ ਆ। ਸੋ ਬਿਲਕੁਲ ਜਦੋਂ ਆਪਾਂ ਆਪਣੇ ਹੱਕਾਂ ਲਈ ਬੋਲਦੇ ਨਹੀਂ ਹੈਗੇ ਫਿਰ ਆਪਾਂ ਚੁੱਪ ਕਰਕੇ ਬਹਿ ਜਾਂਦੇ ਆ ਤੇ ਫਿਰ ਜਿਹੜਾ ਮਰਜ਼ੀ ਰੂਲ ਲਾਗੂ ਹੋ ਜਾਂਦਾ। ਤੇ ਹੁਣ ਆਪਾਂ ਥੋੜ੍ਹਾ ਜਿਹਾ ਟਰੱਕਾਂ ਵਾਲੇ ਵੀਰਾਂ ਦਾ ਵੀ ਦੱਸ ਦਈਏ ਵੀ ਕਿੰਨਾ ਕੁ ਜ਼ਿਆਦਾ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਆ ਜਾਂ ਸਿਰਫ ਆਪਣੇ ਜਿਹੜੇ ਆ ਡਾਲਰ ਬਣਾਉਣ ਤੇ ਹੀ ਲੱਗੇ ਹੋ ਆ। ਮੁੜ ਕੇ ਫਿਰ ਜਦੋਂ ਲਾ ਜਿਹੜਾ ਬਣ ਜਾਂਦਾ ਆ ਫਿਰ ਆਪਾਂ ਰੌਲਾ ਪਾਉਂਦੇ ਆ, ਫਿਰ ਪ੍ਰੋਟੈਸਟ ਕਰਦੇ ਆ, ਫਿਰ ਕਹਿੰਦੇ ਜੀ ਆਪਣੀ ਕਮਿਊਨਿਟੀ ਇਕੱਠੀ ਨਹੀਂ ਹੁੰਦੀ। ਕਿੰਨੇ ਦਿਨਾਂ ਤੋਂ ਅਸੀਂ ਰੌਲਾ ਪਾ ਰਹੇ ਆ ਆਵਰਸ ਆਫ ਸਰਵਿਸ ਦੇ ਉੱਤੇ ਜਿਹੜੀ ਕਮੈਂਟਸ ਚੱਲ ਰਹੇ ਆ। ਬਿਲਕੁਲ ਕਮੈਂਟ ਲੈਣ ਦਾ ਜਿਹੜਾ ਸਮਾਂ 24 ਤਰੀਕ ਨੂੰ ਜਿਹੜਾ ਉਹ ਪੂਰਾ ਹੋ ਚੁੱਕਾ ਸੀ। ਉਸ ਤੋਂ ਬਾਅਦ 'ਚ ਕਹਿੰਦੇ ਸੀਗੇ ਵੀ ਸ਼ਾਇਦ ਅਕਤੂਬਰ ਕੁਛ 3-4 ਤਰੀਕ ਤੱਕ ਉਹਨਾਂ ਨੇ ਮੁਹਲਤ ਦਿੱਤੀ ਆ ਹੋਰ ਕਮੈਂਟ ਲੈਣ ਦੇ ਲਈ। ਪਰ ਹਰਜੋਤ ਸਿੰਘ ਜੀ ਮੈਂ ਦੇਖ ਰਿਹਾ ਸੀ ਉਸ ਦੇ ਵਿੱਚ 2256 ਪਬਲਿਕ ਕਮੈਂਟ ਜਿਹੜੇ ਮਹਿਜ ਇਸ ਪੂਰੇ 1 ਮਹੀਨੇ ਦੇ ਪੀਰੀਅਡ ਦੇ ਵਿੱਚ ਉਹਦੇ ਵਿੱਚ ਆਏ ਆ। ਤੇ ਜਦੋਂ ਤੁਸੀਂ ਪਬਲਿਕ ਕਮੈਂਟ ਜਿਹੜੇ ਉਹ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਇਹ ਪਬਲਿਕ ਆ ਸਾਰਿਆਂ ਨੂੰ ਦਿਸਦੇ ਆ, ਤੇ ਪਹਿਲੇ 2-3 ਪੇਜਾਂ ਦੇ ਵਿੱਚ ਮੈਨੂੰ ਸਿਰਫ 3-4 ਜਿਹੜੇ ਆਪਣੀ ਕਮਿਊਨਿਟੀ ਦੇ ਬੰਦਿਆਂ ਦੇ ਜਿਹੜੇ ਨਾਮ ਆ ਉਹ ਇਸ ਦੇ ਵਿੱਚ ਦਿਖੇ ਨੇ। ਚੰਗੀ ਗੱਲ ਆ ਜਿਨ੍ਹਾਂ ਨੇ ਵੀ ਜਿਹੜਾ ਆ ਕਮੈਂਟ ਕੀਤਾ, ਬਹੁਤ ਚੰਗੀ ਗੱਲ ਆ। ਜਿਹੜੇ ਰਹਿ ਗਏ ਨੇ, ਵਾਂਝੇ ਰਹਿ ਗਏ ਨੇ, ਫਿਰ ਕਿਤੇ ਨਾ ਕਿਤੇ ਫਿਰ ਇਹ ਗੱਲ ਹੋ ਜਾਂਦੀ ਜਿੱਦਾਂ ਆਪਾਂ ਅਕਸਰ ਕਹਿੰਦੇ ਆ ਵੀ ਉਹ ਸਰਕਾਰ ਨੇ ਆਹ ਕਰਤਾ, ਉਹ ਸਰਕਾਰ ਨੇ ਉਹ ਕਰਤਾ। ਜੇ ਵੋਟ ਨਹੀਂ ਪਾਈ ਤੇ ਬਾਅਦ ਦੇ ਵਿੱਚ ਜਿਹੜਾ ਸਰਕਾਰ ਦੇ ਵਿੱਚ ਬੈਠਾ ਹੁੰਦਾ ਵੀ ਭਾਈ ਤੁਸੀਂ ਵੋਟ ਨਹੀਂ ਪਾਈ, ਤੁਸੀਂ ਕਾਹਦਾ ਰੌਲਾ ਪਾਈ ਜਾਂਦੇ ਹੋ। ਤੁਸੀਂ ਦੇਖੋ ਰਾਜਕਮੀਰ ਸਿੰਘ ਜੀ 2200 ਕਮੈਂਟ ਗਏ ਆ ਤੇ ਮੈਂ ਗਰੰਟੀ ਨਾਲ ਕਹਿੰਦਾ ਵੀ ਅੱਜ ਦੀ ਡੇਟ 'ਚ ਅਮਰੀਕਾ 'ਚ 2200 ਤੋਂ ਵੱਧ ਇਕੱਲੇ ਪੰਜਾਬੀਆਂ ਦੀਆਂ ਕੰਪਨੀਆਂ ਟਰੱਕਾਂ ਦੀਆਂ, ਡਰਾਈਵਰ ਉਹ ਤੋਂ ਜ਼ਿਆਦਾ ਨੇ। ਡਰਾਈਵਰ ਕਿੰਨੇ ਆ ਹਨਾ, ਲੱਖ ਤੋਂ ਉੱਤੇ ਡਰਾਈਵਰ ਹੋਣੇ ਆ। ਤੇ ਹੁਣ ਤੁਸੀਂ ਦੇਖ ਲਓ ਵੀ ਕਮੈਂਟ ਜੇ ਦੇਖੋ 20-25 ਪਿੱਛੇ ਇੱਕ ਅੱਧਾ ਹੀ ਪੰਜਾਬੀ ਨਾਮ ਜਿਹੜਾ ਸ਼ੋਅ ਹੁੰਦਾ ਹੈਗਾ ਆ। ਸੋ ਜਦੋਂ ਆਪਾਂ ਪਾਰਟੀਸਪੇਟ ਨਹੀਂ ਕਰਦੇ ਤੇ ਉਹਨਾਂ ਨੂੰ ਕੀ ਪਤਾ ਆ ਵੀ ਜਿਹੜੇ ਆਵਰਸ ਆਫ ਆਪਰੇਸ਼ਨ ਉੱਤੇ ਵੀ ਹਾਂ ਵੀ ਇਹਦੇ ਹੱਕ 'ਚ ਕੋਈ ਹੈਗੇ ਜਾਂ ਨਹੀਂ। ਅਗਲੇ ਕਹਿੰਦੇ ਵੀ ਠੀਕ ਹੀ ਚੱਲ ਰਿਹਾ, ਕਦੇ ਇਹਨਾਂ ਤੇ ਕੋਈ ਅਸਰ ਨਹੀਂ। ਪਰ ਓਵਰਆਲ ਜੇ ਦੇਖਿਆ ਜਾਵੇ ਵੀ ਜਿੱਡੀ ਵੱਡੀ ਟਰੱਕਿੰਗ ਇੰਡਸਟਰੀ ਆ, ਮਿਲੀਅਨਸ ਆਫ ਲੋਕ ਜਿਹੜੇ ਉੱਥੇ ਕੰਮ ਕਰਦੇ ਆ, ਤੇ ਸਿਰਫ 2200 ਕਮੈਂਟ ਜਾਣੇ, ਚਾਹੇ ਉਹ ਆਪਣੀ ਕਮਿਊਨਿਟੀ ਆ ਚਾਹੇ ਉਹ ਦੂਜੀ ਕਮਿਊਨਿਟੀ ਆ, ਉਹ ਇੱਕ ਬੜੀ ਚਿੰਤਾ ਦਾ ਵਿਸ਼ਾ ਮੈਂ ਕਹੂੰਗਾ ਵੀ ਇਹ ਪਬਲਿਕ ਡਾਇਲੋਗ ਦੇ ਵਿੱਚ ਇਸ ਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਲੈ ਰਹੇ। ਤੇ ਫਿਰ ਹਾਂ ਡੈਫੀਨੇਟਲੀ ਤੁਸੀਂ ਆਪਣੇ ਹੱਕ ਲੈਣ ਦੇ ਲਈ ਤੁਹਾਨੂੰ ਰੋਸ ਮੁਜ਼ਾਹਰੇ ਵੀ ਕਰਨੇ ਪੈਂਦੇ ਆ, ਪ੍ਰੋਟੈਸਟ ਵੀ ਕਰਨੇ ਪੈਂਦੇ ਆ, ਆਪਾਂ ਤੁਹਾਡੀ ਖਬਰਾਂ ਵੀ ਹਰ ਤੱਕ ਜਿਹੜੀ ਦੱਸਦੇ ਰਹਿੰਦੇ ਆ। ਪਰ ਫਿਰ ਵੀ ਆਈ ਥਿੰਕ ਇਸ ਚੀਜ਼ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਆਪਾਂ ਲੈਕ ਜਿਹੜੀ ਉਹ ਕਰ ਜਾਂਦੇ ਆ। ਆਪਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਚੱਲ ਕੋਈ ਨਹੀਂ ਆਪਾਂ ਕੱਲ੍ਹ ਨੂੰ ਕਰ ਲੈਂਦੇ ਆ ਜਾਂ ਪਰਸੋਂ ਨੂੰ ਕਰ ਲੈਂਦੇ ਆ, ਉਸ ਚੀਜ਼ ਦੇ ਵਿੱਚ ਜਿਹੜਾ ਫਿਰ ਸਮਾਂ ਲੰਘ ਜਾਂਦਾ ਆ। ਤੇ ਇਸੇ ਤਰੀਕੇ ਨਾਲ 24 ਤਰੀਕ ਦਾ ਵੀ ਜਿਹੜਾ ਸਮਾਂ ਆ ਉਹ ਲੰਘ ਗਿਆ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਆ, ਅਜੇ ਵੀ ਮੈਨੂੰ ਲੱਗਦਾ ਜਿਹੜੇ ਕਮੈਂਟਸ ਆ ਲਏ ਜਾ ਰਹੇ ਨੇ। ਆਪਾਂ ਲਿੰਕ ਜਿਹੜਾ ਦੁਬਾਰਾ ਆਪਣੇ ਸਰੋਤਿਆਂ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਆਪਣੇ ਫੇਸਬੁੱਕ ਵਾਲੇ ਤੇ ਮੈਂ ਪੋਸਟ ਕਰ ਦਿੰਦਾ ਆ। ਫਿਰ ਉਸ ਦੇ ਨਾਲ ਇਹ ਹੋਊਗਾ ਵੀ ਜੇ ਕਿਸੇ ਨੇ ਅਜੇ ਕਮੈਂਟ ਨਹੀਂ ਕੀਤਾ ਤਾਂ ਪਲੀਜ਼ ਜਿਹੜਾ ਤੁਸੀਂ ਐਟਲੀਸਟ ਉੱਥੇ ਹੁਣ ਹੀ ਜਿਹੜਾ ਆ ਉਹ ਕਮੈਂਟ ਕਰ ਦਿਓ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ ਮੈਂ ਇੱਕ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਪਈ ਆਈਸ ਵਾਲੇ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟ ਵਾਲੇ ਆ, ਜਦੋਂ ਕਿਸੇ ਅਨਡਾਕੂਮੈਂਟਡ ਬੰਦੇ ਨੂੰ ਫੜ ਲੈਂਦੇ ਆ ਫਿਰ ਉਹਨੂੰ ਕਹਿੰਦੇ ਆ ਵੀ ਜਾਂ ਤਾਂ ਤੂੰ ਸਾਡਾ ਸਾਥ ਦਿਓ ਤੇ ਸਾਨੂੰ ਜਿਹੜੇ ਹੋਰ ਲੋਕਾਂ ਨੂੰ ਫੜਾਓ, ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ ਆ ਡਿਪੋਰਟ ਕਰ ਦੇਵਾਂਗੇ। ਸੋ ਇਹ ਜਿਹੜਾ ਹੈਗਾ ਆ ਇਹਦੇ ਸੰਬੰਧ ਦੇ ਵਿੱਚ ਇੱਕ ਕੱਲ ਖਬਰ ਆਈ ਸੀ ਪਈ ਸੈਕਰਾਮੈਂਟੋ ਏਰੀਏ ਤੋਂ ਕਾਰਲੋਸ ਰਿਓਡਾ ਨਾਂ ਦਾ ਬੰਦਾ ਜਿਹੜਾ ਆ ਉਹਨੂੰ ਆਈਸ ਵਾਲਿਆਂ ਨੇ ਮਾਰਚ 3, 2017 ਨੂੰ ਪਿਕਅਪ ਕਰ ਲਿਆ ਸੀ। ਉਹ ਤੋਂ ਬਾਅਦ ਫਿਰ ਉਹਨੂੰ ਜਿਹੜਾ ਉਹਨੇ ਥ੍ਰੈਟ ਕਰਨਾ ਸ਼ੁਰੂ ਕਰਤਾ ਵੀ ਨਾਲ ਦੇ ਬੰਦੇ ਫੜਾ, ਨਹੀਂ ਤਾਂ ਅਸੀਂ ਤੈਨੂੰ ਜਿਹੜਾ ਆ ਡਿਪੋਰਟ ਕਰ ਦਾਂਗੇ। ਤੇ ਉਸ ਬੰਦੇ ਨੇ ਹੁਣ ਆਈਸ ਨੂੰ ਸੂ ਕਰ ਦਿੱਤਾ ਆ। ਅੱਜ ਖਬਰ ਆ ਰਹੀ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੂੰ ਇਸ ਜਿਹੜਾ ਕਾਰਲੋਸ ਰਿਓਡਾ ਨਾਂ ਦੇ ਬੰਦੇ ਨੇ $7.5 ਲੱਖ ਦੇ ਲਈ ਸੂ ਕੀਤਾ ਆ, ਜਿਹਦੇ ਵਿੱਚ ਉਸਨੇ ਕਿਹਾ ਵੀ ਬੈਟਰੀ ਅਸੌਲਟ ਤੇ ਫਾਲਸ ਇੰਪ੍ਰਿਜ਼ਨਮੈਂਟ ਦੇ ਚਾਰਜਸ ਜਿਹੜੇ ਆ ਲਗਾਏ ਹੈਗੇ ਆ। ਉਹ ਕਹਿੰਦਾ ਵੀ ਮੈਂ ਉਸ ਟਾਈਮ ਦੇ ਉੱਤੇ USA ਦੇ ਵਿੱਚ ਇਲੀਗਲੀ ਰਹਿੰਦਾ ਸੀ
ਤੇ ਜਿਹੜਾ ਇਲੀਗਲੀ ਜਿਹੜੀ ਆਈਸ ਵਾਲੇ ਆ ਉਹ ਮੈਨੂੰ ਜਿਹੜਾ ਇੱਕ ਤਰ੍ਹਾਂ ਨਾਲ ਫੋਰਸ ਕਰ ਰਹੇ ਸੀ ਵੀ ਤੂੰ ਇਹ ਕੰਮ ਕਰ। ਸੋ ਦੇਖੋ ਲੋਕ ਜਿਹੜੇ ਫਸਦੇ ਆ ਫਿਰ ਫਸਣਾ ਵੀ ਸ਼ੁਰੂ ਕਰ ਦਿੰਦੇ ਆ ਵੀ ਨਹੀਂ ਠੀਕ ਆ ਸਾਡਾ ਹੱਕ ਹੈਗਾ। ਸੋ ਬਿਲਕੁਲ ਸਾਨੂੰ ਜਿਹੜੇ ਆ ਜਿੱਥੇ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਆ ਜ਼ਰੂਰ ਆਪਣਾ ਹਿੱਸਾ ਪਾਇਆ ਕਰੋ, ਖਾਸ ਕਰਕੇ ਆਪਣੇ ਹੱਕਾਂ ਦੇ ਲਈ। ਬਿਲਕੁਲ। ਤੇ ਮੈਨੂੰ ਜਿਹੜਾ ਹੁਣੇ ਮੈਂ ਤਰੀਕ ਦੱਸਦਾ ਜਾਵਾਂ ਜਿਹੜੇ ਇੱਕ ਕਮੈਂਟ ਪੀਰੀਅਡ ਦੀ ਇਸ ਖਬਰ ਤੋਂ, ਜਿਹੜੀ ਪਿਛਲੀ ਖਬਰ ਆਪਾਂ ਕਰ ਰਹੇ ਸੀ FMCSA ਦੀ ਆਵਰ ਆਫ ਸਰਵਿਸ ਵਾਲੀ, ਜਿਹਦੇ ਵਿੱਚ ਹੁਣ ਤੱਕ ਜਿੱਦਾਂ ਮੈਂ ਦੱਸਿਆ 2256 ਪਬਲਿਕ ਕਮੈਂਟ ਜਿਹੜੇ ਹੋਏ ਨੇ ਤੇ 8 ਤਰੀਕ ਤੱਕ ਉਹਨਾਂ ਨੇ ਜਿਹੜੀ ਆ ਮੋਹਲਤ ਦਿੱਤੀ ਹੋਈ ਆ 8 ਅਕਤੂਬਰ ਤੱਕ। ਸੋ ਅਗਲੇ ਤੋਂ ਅਗਲੇ ਜਿਹੜੇ ਆ ਉਹ ਸੋਮਵਾਰ ਤੱਕ। ਸੋ ਜਿੰਨੇ ਵੀ ਇਹ ਹੁਣ 10 ਦਿਨ ਰਹਿ ਗਏ ਨੇ ਇਸ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰੋ। ਆਪਣੇ ਬੰਦਿਆਂ ਦੇ ਘੱਟੋ ਘੱਟ 2000 ਕਮੈਂਟ ਜਿਹੜਾ ਇਹਦੇ ਵਿੱਚ ਜ਼ਰੂਰ ਚਾਹੀਦਾ। ਤੁਸੀਂ ਹੱਕ 'ਚ ਹੋ, ਤੁਸੀਂ ਅਗੇਂਸਟ ਹੋ, ਡਜ਼ ਨਾਟ ਮੈਟਰ। ਇਹ ਨਹੀਂ ਮੈਟਰ ਕਰਦਾ ਵੀ ਤੁਸੀਂ ਜਿਹੜਾ ਉੱਥੇ ਕਮੈਂਟ ਦੇ ਵਿੱਚ ਕਿਹਦੀ ਹੱਕ 'ਚ ਹੋ, ਇਹ ਆ ਵੀ ਤੁਸੀਂ ਇਸ ਪਬਲਿਕ ਡਾਇਲੌਗ ਦੇ ਵਿੱਚ ਹਿੱਸਾ ਲਓ। ਫਿਰ ਐਟਲੀਸਟ ਆਪਾਂ ਨੂੰ ਫਿਰ ਇਹ ਪਤਾ ਹੋਊਗਾ ਵੀ ਜਦੋਂ ਰੂਲ ਬਣਨ ਲੱਗਦਾ ਵੀ ਤੁਹਾਡੀ ਆਵਾਜ਼ ਸੁਣੀ ਵੀ ਜਾਂਦੀ ਹੈ ਕਿ ਨਹੀਂ ਸੁਣੀ ਜਾਂਦੀ। ਰਾਜਕਰਮੀਰ ਸਿੰਘ ਜੀ, ਨਾਵਾਂ ਤੋਂ ਪਤਾ ਲੱਗਦਾ ਆ ਜਦੋਂ ਨਾਂ ਲਿਖਿਆ ਵੀ ਆਹ ਸਿੰਘ ਆ, ਕੁਮਾਰ ਆ, ਆਹ ਆ ਵੀ ਇਹ ਇੰਡੀਅਨ ਜਾਂ ਪੰਜਾਬੀ ਹੈਗੇ ਆ, ਰਾਈਟ। ਜਦੋਂ ਆਪਾਂ ਦੇਖਦੇ ਆ ਕਈ ਵਾਰੀ ਪ੍ਰੋਟੈਸਟ ਹੁੰਦੇ ਆ, ਮਿਲੀਅਨ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਲਾਸ ਐਂਜਲਸ 'ਚ ਅਨਡਾਕੂਮੈਂਟਡ ਲੋਕਾਂ ਦੇ ਹੱਕ ਦੇ ਵਿੱਚ, ਤੇ ਉੱਥੇ ਪੱਗ ਵਾਲਾ ਕੋਈ ਬੰਦਾ ਨਹੀਂ ਨਜ਼ਰ ਆਉਂਦਾ ਸੀ। ਤਦੇ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਇਹ ਤਾਂ ਬੰਦੇ ਹੈ ਹੀ ਨਹੀਂ ਹੈਗੇ, ਹਨਾ, ਵੀ ਖਰੇ ਲੀਗਲ ਆ ਜਾਂ ਕੀ ਆ। ਸੋ ਜਦੋਂ ਤੁਹਾਡੇ ਕਮੈਂਟ ਜ਼ਰੂਰੀ ਨਹੀਂ ਆ ਵੀ ਤੁਸੀਂ ਉਹਦੇ ਹੱਕ 'ਚ ਹੀ ਜਾਣਾ ਹੈ ਜਾਂ ਉਹਦੇ ਅਗੇਂਸਟ ਵੀ ਜਿਹੜਾ ਉਹ ਜਾਣਾ ਆ। ਸੋ ਇਹ ਉਹਨਾਂ ਨੂੰ ਇਹ ਵੀ ਪਤਾ ਲੱਗੂਗਾ ਵੀ ਐਡੀ ਵੱਡੀ ਕਮਿਊਨਿਟੀ ਆ ਇਸ ਬਿਜ਼ਨਸ ਦੇ ਵਿੱਚ ਆ, ਇਹ ਬਿਗ ਕੰਸਰਨ ਆ। ਤੇ ਇਹ ਜਿਹੜੇ ਕਮੈਂਟ ਹੈ ਸਾਰੇ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੇ ਵੀ ਦੇਖਣੇ ਹੈਗੇ ਆ। ਬਿਲਕੁਲ। ਦੇਖੋ ਇਹ ਪਬਲਿਕ ਚੀਜ਼ ਆ, ਇਹ ਜੋ ਵੀ ਕਹਤਾ। ਦੇਖੋ ਕਈਆਂ ਨੂੰ ਹੁੰਦਾ ਵੀ ਮੈਂ ਆਪਣਾ ਨਾਮ ਹੀ ਨਾ ਕਰਾਂ, ਤੁਸੀਂ ਅਨੋਨਿਮਸਲੀ ਵੀ ਜਿਹੜਾ ਆ ਉਹ ਉੱਥੇ ਕਰ ਸਕਦੇ ਹੋ, ਕੋਈ ਗੱਲ ਨਹੀਂ, ਦੈਟਸ ਓਕੇ। ਪਰ ਫਿਰ ਵੀ 6 ਮਿਲੀਅਨ ਲੋਕਾਂ ਦੀ ਇੰਡਸਟਰੀ ਦੇ ਵਿੱਚੋਂ 2200 ਕਮੈਂਟ ਜਾਣੇ ਇੱਕ ਬਹੁਤ ਸ਼ਰਮ ਵਾਲੀ ਗੱਲ ਆ ਤੇ ਬੜੀ ਦੁੱਖ ਵਾਲੀ ਮੇਰੇ ਹਿਸਾਬ ਦੇ ਨਾਲ ਇਹ ਜਿਹੜੀ ਗੱਲ ਆ ਵੀ ਜਦੋਂ ਮੌਕਾ ਮਿਲਦਾ ਆ ਆਪਾਂ ਨੂੰ ਕਿਸੇ ਚੀਜ਼ ਨੂੰ ਚੇਂਜ ਕਰਨ ਦਾ, ਤੁਹਾਡੀ ਗੱਲ ਜਦੋਂ ਕੋਈ ਸੁਣ ਰਿਹਾ ਆ ਤੇ ਫਿਰ ਆਪਾਂ ਕਹਿਣਾ ਵੀ ਸਾਡੀ ਗੱਲ, ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਕੋਈ ਹੋਰ ਚੀਜ਼ ਲਾਗੂ ਕਰ ਦਿੱਤੀ ਫਿਰ ਕਹਿਣਾ ਯਾਰ ਸਾਡੀ ਗੱਲ ਸੁਣੀ ਨਹੀਂ। ਤੇ ਜਦੋਂ ਗੱਲ ਸੁਣਨ ਦਾ ਮੌਕਾ ਸੀਗਾ ਤੇ ਉਦੋਂ ਫਿਰ ਜਿਹੜਾ ਆ ਉਹਨਾਂ ਨੇ ਕਹਿਣਾ ਯਾਰ ਪਤਾ ਨਹੀਂ ਕਿਉਂ ਤੁਸੀਂ ਉਦੋਂ ਬੋਲੇ ਨਹੀਂ। ਹੁਣ ਸੇਮ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਨਵਾਂ ਪ੍ਰਪੋਜ਼ਡ ਲਾਅ ਜਿਹੜਾ ਆ ਰਿਹਾ ਆ, ਜਿਸ ਨੂੰ ਮੇ ਵੀ ਅਗਲੇ ਵੀਕ ਦੇ ਵਿੱਚ ਜਿਹੜੇ ਕ੍ਰਿਸਟਨ ਨੀਲਸਨ ਜਿਹੜੀ ਹੈਗੀ ਆ ਹੈਡ ਹੈਗੀ ਆ ਉਹ ਸਾਈਨ ਕਰ ਦਊਗੀ, ਤਾਂ ਉਸ ਤੋਂ ਬਾਅਦ 60 ਦਿਨਾਂ ਦਾ ਕਮੈਂਟ ਪੀਰੀਅਡ ਹੈਗਾ ਆ ਉਸ ਪੂਰੇ ਗ੍ਰੀਨ ਕਾਰਡ ਵਾਲੇ ਜਿਹੜੇ ਨਵੇਂ ਲਾਅ ਦੇ ਉੱਤੇ। ਉਸ ਦੇ ਵਿੱਚ ਵੀ ਹਰ ਇੱਕ ਨੂੰ ਜਿਹੜਾ ਵੀ ਇਸ ਦੇ ਉੱਤੇ ਡਾਇਰੈਕਟਲੀ ਇਨਡਾਇਰੈਕਟਲੀ ਇਫੈਕਟ ਹੋ ਰਿਹਾ ਆ, ਹਰ ਇੱਕ ਨੂੰ ਕਮੈਂਟ ਕਰਨਾ ਜਿਹੜਾ ਸਬਸਿਡੀ ਬੰਦ ਹੋਣੀ ਚਾਹੀਦੀ ਆ ਉਹਨੂੰ ਲਿਖਣਾ ਚਾਹੀਦਾ, ਜਿਹੜਾ ਕਹੇ ਵੀ ਨਹੀਂ ਹੋਣੀ ਚਾਹੀਦੀ ਕਮੈਂਟ ਜ਼ਰੂਰ ਪੈਣੇ ਚਾਹੀਦੇ ਆ। ਬਿਲਕੁਲ। ਐਟਲੀਸਟ ਸਰਕਾਰ ਨੂੰ ਤਾਂ ਪਤਾ ਲੱਗੇ ਵੀ ਲੋਕ ਕਿੱਥੇ ਖੜੇ ਨੇ, ਵੀ ਕੌਣ ਕਿਹਦੇ ਹੱਕ ਦੇ ਵਿੱਚ ਆ, ਕੌਣ ਕਿਹਦੇ ਅਗੇਂਸਟ ਹੈਗਾ ਆ। ਸੋ ਇਹ ਹੁਣ ਤੁਹਾਨੂੰ ਅਥਾਰਟੀ ਨੇ ਮੌਕਾ ਦਿੱਤਾ ਹੈ। 8 ਤਰੀਕ ਮੈਂ ਤੁਹਾਨੂੰ ਫਿਰ ਦੱਸਦਾ ਜਾਵਾਂ ਵੀ 8 ਅਕਤੂਬਰ ਅਖੀਰਲੀ ਤਰੀਕ ਹੈਗੀ ਇਸ ਆਵਰ ਆਫ ਸਰਵਿਸ ਆਪਰੇਸ਼ਨ ਦੇ ਬਾਰੇ। ਤੇ ਕੱਲ ਨੂੰ ਆਪਾਂ ਫਿਰ ਜਿਹੜਾ ਟਰੱਕਿੰਗ ਵਾਲਾ ਪ੍ਰੋਗਰਾਮ ਆ ਉਸ ਦੇ ਉੱਤੇ ਜਿਹੜੀ ਹੋਰ ਜਿਹੜੀ ਆ ਖੁੱਲ੍ਹ ਕੇ ਜਿਹੜੀ ਆ ਗੱਲਬਾਤ ਵੀ ਜਿਹੜੀ ਉਸ ਦੇ ਵਿੱਚ ਕਰਾਂਗੇ। ਤੇ ਆਪਣੇ ਟਰੱਕਰਸ ਨੂੰ ਵੀ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਜਾਂ ਕਰਨ ਜਾ ਰਹੇ ਨੇ ਜਾਂ ਅੱਜ ਕੱਲ੍ਹ ਦੇ ਵਿੱਚ ਜਿਹੜੇ ਉਹ ਕਰਨਗੇ ਤਾਂ ਉਹ ਜ਼ਰੂਰ ਸਾਨੂੰ ਕਾਲ ਕਰਕੇ ਵੀ ਜਿਹੜਾ ਉਹ ਜ਼ਰੂਰ ਦੱਸਣ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਆ ਸਾਡੇ ਦੋਨਾਂ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ